ਉਦੋਂ ਕਹਿੰਦੇ ਸੀ ਹੈ ਤਾਂ ਇਹ ਭਗਵੰਤ ਮਾਨ ਦਾ ਹੀ ਆ ਚਿਹਰਾ ਮੋਹਰਾ, ਪਰ ਇਹ ਫੈਬਰੀਕੇਟਡ ਆ ਬਾਕੀ ਸਾਰੀ ਕਹਾਣੀ। ਤੇ ਹੁਣ ਤੁਸੀਂ ਕਹਿੰਦੇ ਹੋ ਕਿ ਨਹੀਂ ਜੀ ਵੀਡੀਓ ਤਾਂ ਸਹੀ ਹੋ ਸਕਦੀ ਆ, ਕਿਉਂਕਿ ਅਸੀਂ ਉਹ ਨਹੀਂ ਚੈਲੰਜ ਕਰਦੇ ਵੀ ਉਹ ਜਿਹੜੀ ਰਿਪੋਰਟ ਆਈ ਆ ਉਹ ਗਲਤ ਆ, ਪਰ ਇਹ ਬੰਦਾ ਭਗਵੰਤ ਮਾਨ ਜਿਹੜੇ ਉਹਦੇ ਹਮਾਇਤੀ ਬੁੜਕ ਬੁੜਕ ਕੇ ਬੋਲਦੇ ਆ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਵੀ ਤੁਸੀਂ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦੇ ਹੋ, ਅਕਾਲ ਤਖਤ ਸਾਹਿਬ ਨੂੰ ਗਲਤ ਕਹਿੰਦੇ ਹੋ। ਤੁਸੀਂ ਭਗਵੰਤ ਮਾਨ ਨੂੰ ਕਿਉਂ ਨਹੀਂ ਕਹਿੰਦੇ ਹੈਗੇ ਵੀ 4 ਮਹੀਨੇ ਤੇਰੇ ਕੋਲ ਸੀ 5, ਤੂੰ ਕਿਉਂ ਨਹੀਂ ਇਹਦੀ ਜਾਂਚ ਕਰਾਈ ਬਈ? ਬਾਰ-ਬਾਰ ਅਕਾਲ ਤਖਤ ਤੋਂ ਕਿਹਾ ਵੀ ਜਾ ਰਿਹਾ ਸੀ ਕਿ ਦੱਸੋ ਜੀ, ਕੋਈ ਦੱਸੋ ਕਿੱਥੋਂ ਜਾਂਚ ਕਰਾਈਏ, ਕੋਈ ਰਾਹ ਨਹੀਂ ਦਿੱਤਾ। ਹੁਣ ਜਿੱਥੋਂ ਅਕਾਲ ਤਖਤ ਸਾਹਿਬ ਵਾਲਿਆਂ ਨੇ ਜਾਂਚ ਕਰਾ ਕੇ ਰਿਪੋਰਟ ਦੇਤੀ ਆ, ਤੇ ਹੁਣ ਕਾਹਤੋਂ ਫਿਰ ਚੀਕਾਂ ਮਾਰਦੇ? ਸਿੱਖ ਜਗਤ ਨੂੰ ਕਿਹਾ ਗਿਆ ਕਿ ਉਹਦੇ ਨਾਲ ਵਰਤਣਾ ਨਹੀਂ, ਉਹਨੂੰ ਸਹਿਯੋਗ ਨਹੀਂ ਦੇਣਾ, ਉਹਨੂੰ ਮਿਲਣਾ ਗਿਲਣਾ। ਭਗਵੰਤ ਮਾਨ ਨੂੰ ਤਾਂ ਕੁਝ ਨਹੀਂ ਕਿਹਾ ਮੈਨੂੰ ਲੱਗਦਾ, ਪਰ ਇੱਥੇ ਕਹੀ ਜਾਂਦੇ ਆ ਉਹਨੂੰ ਪੰਥ ਚੋਂ ਛੇਕਦਾ। ਇੱਕ ਨੇ ਲਿਖਿਆ ਪੰਥ ਚੋਂ ਛੇਕ। ਇੰਨੀ ਅਕਲ ਦੇ ਮਾਲਕ ਆ ਮੀਡੀਆ ਵਾਲੇ, ਜਿਨ੍ਹਾਂ ਦੇ ਮਗਰ ਲੱਗ ਕੇ ਸਾਡੇ ਬੰਦੇ ਜਿਵੇਂ ਕੁੱਤੇ ਚੋਂ ਕੁੱਤਾ ਮਾਰਨ ਵਾਲੀ ਗੱਲ ਹੋਈ ਪਈ। ਬਹੁਤ ਹੀ ਜ਼ਿਆਦਾ ਹੋਸ਼ੇ ਘਟੀਆ ਮਾੜੇ ਨਿਕੰਮੇ ਤੇ ਅਯੋਗ ਬੰਦਿਆਂ ਦੇ ਹੱਥ 'ਚ ਮੀਡੀਆ ਆਇਆ ਹੋਇਆ। ਉਹ ਹਰ ਗੱਲ ਨੂੰ ਆਪਦੇ ਘਰੋਂ ਜਿਵੇਂ ਜਿੰਨੀ ਕੁ ਅਕਲ ਘਰੋਂ ਲੈ ਕੇ ਤੁਰਦੇ ਆ, ਕਿਉਂਕਿ ਕਿਤੋਂ ਇਤਿਹਾਸ ਨੂੰ ਜਾਂ ਸਿੱਖ ਫਲਸਫੇ ਨੂੰ ਤਾਂ ਪੜ੍ਹਨ ਦੀ ਲੋੜ ਹੀ ਨਹੀਂ ਸਮਝਦੇ। ਜਿੰਨੇ ਬੰਦੇ ਉਹਦੇ ਹੱਕ 'ਚ ਨੁਕਤੇ ਲੱਭ ਕੇ ਕਹਿੰਦੇ ਆ ਨਾ ਵੀ ਅਸੀਂ ਸਿਧਾਂਤ ਦੀ ਰਾਖੀ ਕਰ ਰਹੇ ਹਾਂ, ਕੋਈ ਸਿਧਾਂਤ ਨੂੰ ਦੀ ਗੱਲ ਨਹੀਂ ਹੈਗੀ। ਅਸਲ ਵਿੱਚ ਉਹਨਾਂ ਦੇ ਕੀੜਾ ਇਹ ਵੜਿਆ ਹੋਇਆ ਵੀ ਕਿਸੇ ਤਰੀਕੇ ਨਾਲ ਭਗਵੰਤ ਮਾਨ ਦਾ ਪੱਖ ਪੂਰਨ। ਭਗਵੰਤ ਮਾਨ ਦੇ ਹੱਕ ਵਿੱਚ ਦਲੀਲ ਦੇਖਣ ਵਾਲੀ ਆ ਜਿਹੜੇ ਮਿਸ਼ਨਰੀ ਅਖੇ ਜੀ, ਜਦੋਂ ਆਪਾਂ ਮੂਰਤੀ ਨੂੰ ਫੋਟੋ ਨੂੰ ਮਾਨਤਾ ਹੀ ਨਹੀਂ ਦਿੰਦੇ, ਤੇ ਫਿਰ ਉਹਨੂੰ ਜੇ ਕਿਸੇ ਨੇ ਗਲਤ ਮਲਤ ਕਰ ਵੀ ਲਿਆ ਜਾਂ ਕੋਈ ਗੜਬੜ ਹੋ ਗਈ, ਤਾਂ ਫਿਰ ਆਪਾਂ ਕਾਹਨੂੰ ਉਹਦਾ ਗੁਰੂ ਮੰਨ ਲਿਆ ਜੀ, ਉਹਨੂੰ ਤਾਂ ਇੱਕ ਤਰੀਕੇ ਨਾਲ ਜਿਵੇਂ ਗੁਰੂ ਦੀ ਬੇਅਦਬੀ ਹੋ ਜਾਂਦੀ ਆ, ਤੁਸੀਂ ਤਾਂ ਐ ਕਰਦੇ। ਇਹੋ ਜਿਹੇ ਅਕਲ ਦੇ ਅੰਨਿਆਂ ਨੂੰ ਕੀ ਕੋਈ ਸਮਝਾਵੇ? ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84। ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਪਾਸੇ ਤਾਂ ਸਾਡੀ ਕੌਮ ਇਸ ਮੌਕੇ ਨਾ ਬਾਗੀ ਆ ਤੇ ਨਾ ਬਾਦਸ਼ਾਹ, ਤੇ ਵਿੱਚ ਵਿਚਾਲੇ ਵਾਲੀ ਜਿਹੜੀ ਹਾਲਤ ਹੁੰਦੀ ਹੈ, ਜਿਹੜੀ ਕਹਿਣ ਨੂੰ ਜੀ ਨਹੀਂ ਕਰਦਾ ਕਿ ਅਸੀਂ ਭਾਰਤੀ ਸੰਵਿਧਾਨ ਦੇ ਗੁਲਾਮ। ਇਸ ਗੁਲਾਮੀ ਦੇ ਖਿਲਾਫ ਬਹੁਤ ਛੋਟਾ ਜਿਹਾ ਹਿੱਸਾ ਹੈ ਜਿਹੜਾ ਲੜ ਰਿਹਾ, ਤੇ ਗੁਲਾਮੀ ਦੀਆਂ ਅਲਾਮਤਾਂ ਬੜੀਆਂ ਖਤਰਨਾਕ ਹੁੰਦੀਆਂ, ਤੇ ਉਹਨਾਂ ਵਿੱਚੋਂ ਸਭ ਤੋਂ ਮਾੜਾ ਹੁੰਦਾ ਕਿ ਕੌਮ ਜਿਹੜੀ ਹੁੰਦੀ ਆ ਗੁਲਾਮ ਕੌਮ, ਉਹ ਆਪ ਦੇ ਝਮੇਲਿਆਂ 'ਚ ਆਪ ਹੀ ਉਲਝਦੀ ਰਹਿੰਦੀ ਆ, ਤੇ ਕਈ ਵਾਰ ਕੌਮ ਦਾ ਨੁਕਸਾਨ ਜਿਹੜਾ ਉਹ ਬਹੁਤ ਖਤਰਨਾਕ ਤਰੀਕੇ ਨਾਲ ਹੋ ਰਿਹਾ ਹੁੰਦਾ, ਤੇ ਜਿਹਦਾ ਆਪਾਂ ਨੂੰ ਪਤਾ ਹੋਣ ਦੇ ਬਾਵਜੂਦ ਕੋਈ ਹੱਲ ਨਹੀਂ। ਜਿਸ ਤਰੀਕੇ ਨਾਲ ਇਹਨਾਂ ਦਿਨਾਂ 'ਚ ਆਪਣੇ ਸਾਹਮਣੇ ਅੱਡ-ਅੱਡ ਤਰੀਕਿਆਂ ਨਾਲ ਇਹ ਪ੍ਰਗਟ ਹੋ ਰਿਹਾ ਹੈ ਕਿ ਸਾਡੇ ਇਤਿਹਾਸ ਤੋਂ, ਫਲਸਫੇ ਤੋਂ, ਸੰਸਥਾਵਾਂ ਤੋਂ ਚਾਰੇ ਪਾਸਿਓਂ ਜਿਸ ਤਰੀਕੇ ਨਾਲ ਨਿਘਾਰ ਆ ਰਿਹਾ, ਉਹ ਨਿਘਾਰ ਬੰਦਿਆਂ ਰਾਹੀਂ, ਘਟਨਾਵਾਂ ਰਾਹੀਂ, ਵਰਤਾਰਿਆਂ ਰਾਹੀਂ ਸਾਡੇ ਸਾਹਮਣੇ ਆ ਕੇ ਪ੍ਰਗਟ ਹੁੰਦਾ। ਹੁਣ ਬੀਤੇ ਦੌਰ ਵਿੱਚ ਕਦੇ ਇਹ ਕੋਈ ਸੋਚ ਸਕਦਾ ਸੀ ਕਿ ਸਿੱਖਾਂ ਦੇ ਘਰੇ ਕੋਈ ਜੰਮਿਆ ਇਹੋ ਜਿਹਾ ਵਿਅਕਤੀ ਜਿਹੜਾ ਸਮਾਜ ਦੇ ਵਿੱਚ, ਭਾਈਚਾਰੇ ਦੇ ਵਿੱਚ ਕਿਸੇ ਵੱਡੇ ਅਹੁਦੇ ਤੇ ਹੋਵੇ, ਵੀ ਉਹ ਕੋਈ ਇਹੋ ਜਿਹੀਆਂ ਹਰਕਤਾਂ ਕਰੂ ਜਿਹੜੀਆਂ ਅਯੋਗ ਨੇ। ਪਹਿਲਾਂ ਇੱਕ ਵਾਰ ਰੌਲਾ ਪਿਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਬਰਗਾੜੀ ਵਾਲੇ ਸਮਾਗਮ ਵਿੱਚ ਸ਼ਰਾਬ ਪੀ ਕੇ ਗਏ। ਲੋਕਾਂ ਨੇ ਗੱਲ ਦੇ ਉੱਤੇ ਕਾਫੀ ਰੋਹ ਦਿਖਾਇਆ। ਫਿਰ ਉਹ ਵੇਲਾ ਵੀ ਆਇਆ ਜਦੋਂ ਭਗਵੰਤ ਮਾਨ ਦੀ ਮਾਤਾ ਨੇ ਸਹੁੰ ਪਵਾਈ, ਇਹਨੇ ਸਹੁੰ ਖਾਧੀ। ਪਰ ਮੁੱਖ ਮੰਤਰੀ ਬਣ ਜਾਣ ਤੋਂ ਬਾਅਦ ਇਹ ਗੱਲ ਹੋ ਜਾਣੀ ਚਾਹੀਦੀ ਸੀ ਕਿ ਉਹ ਆਪਦੇ ਵਿਹਾਰ ਦੇ ਵਿੱਚ ਇਹੋ ਜਿਹਾ ਕੁਝ ਲਿਆਉਂਦੇ ਕਿ ਲੋਕ ਕਹਿੰਦੇ ਵੀ ਠੀਕ ਆ, ਚਲੋ ਕਿਸੇ ਵੇਲੇ ਗੜਬੜ ਕਰ ਲਈ ਹੋਣੀ ਆ, ਪਰ ਹੁਣ ਠੀਕ। ਪਰ ਜਿਸ ਤਰੀਕੇ ਨਾਲ ਸਿੱਖ ਸੈਂਟੀਮੈਂਟਸ ਦੇ ਨਾਲ ਖੇਡਣ ਦੀ, ਉਹਨੂੰ ਲਲਕਾਰਨ ਦੀ, ਵੰਗਾਰਨ ਦੀ ਖੇਡ
ਇਹ ਗੱਲ ਕਦੇ ਨਾ ਕਦੇ ਫਿਰ ਇਹਨੇ ਕੰਮ ਕਰਨਾ ਹੀ ਸੀ। ਆ ਕਦੇ ਕਹਿ ਦਿੰਦੇ ਆ ਜੀ ਗੋਲਕਾਂ ਚੱਕ ਦੋ, ਕਦੇ ਕਹਿ ਦਿੰਦੇ ਨੇ ਵੀ ਅਸੀਂ ਤਾਂ ਆਪਦੀ ਮਰਜ਼ੀ ਨਾਲ ਜਿਹੜਾ ਕਾਨੂੰਨ ਬਣਾਉਣਾ ਸੀ ਬਣਾਤਾ, ਕਰ ਲੋ ਕੀ ਕਰ ਹੁੰਦਾ। ਜਿਹੜੀ ਪੰਜਾਬ ਦੀ ਧਰਤੀ ਉੱਤੇ ਸਿੱਖ ਕੌਮ ਨਾਲ ਸੰਬੰਧਿਤ ਕਾਨੂੰਨ ਬਣਨਾ ਹੈ, ਉਹ ਸਿੱਖਾਂ ਦੀ ਰਾਏ ਤੋਂ ਬਗੈਰ ਕਿਵੇਂ ਬਣਾਇਆ ਜਾ ਸਕਦਾ? ਪਹਿਲੀ ਗੱਲ ਤਾਂ ਇਹ ਆ। ਉੱਪਰੋਂ ਇਹ ਆਪਾਂ ਨੂੰ ਪਤਾ ਹੀ ਆ ਕਿ ਬਾਦਲ ਦਲ ਵਾਲਿਆਂ ਨੇ ਕਿਵੇਂ ਪਹਿਲਾਂ ਇੱਕ ਉਹ ਕਾਨੂੰਨ ਬਣਾ ਲਿਆ ਜਿਹੜਾ ਗਲਤ ਆ। ਉਦੋਂ ਵੀ ਜੁਝਾਰੂ ਧਿਰਾਂ ਨਾਲ ਸੰਬੰਧਿਤ ਪੰਥਕ ਜਾਂ ਖਾਲਿਸਤਾਨੀ ਧਿਰਾਂ ਨਾਲ ਸੰਬੰਧਿਤ ਲੋਕਾਂ ਨੇ ਬਥੇਰਾ ਪਿੱਟਿਆ, ਪਰ ਉਸ ਮੌਕੇ ਬਾਦਲ ਕਿਆਂ ਨੂੰ ਜਦੋਂ ਆਪ ਦਾ ਰਾਜ ਸੀ ਲੱਗਦਾ ਸੀਗਾ ਵੀ ਅਸੀਂ ਤਾਂ ਵੈਰੀ ਗੁੱਡ ਵਾਂ। ਨਤੀਜਾ ਕੀ ਨਿਕਲਿਆ ਕਿ ਅੱਜ ਜਦੋਂ ਉਸੇ ਕਾਨੂੰਨ 'ਚ ਅਮੈਂਡਮੈਂਟ ਕਰਕੇ ਸਿਆਪਾ ਪਾਤਾ ਭਗਵੰਤ ਮਾਨ ਨੇ, ਹੁਣ ਲੋਕ ਬੜੇ ਕਸੂਤੇ ਫਸੇ ਹੋਏ ਨੇ। ਜਦੋਂ ਮੀਟਿੰਗ ਹੁੰਦੀ ਆ ਉਦੋਂ ਫਿਰ ਇਹ ਜਦੋਂ ਗੱਲ ਕਹਿੰਦੇ ਆ ਕਿ ਸਾਰੇ ਕਾਨੂੰਨ ਦਾ ਫਾਹਾ ਵੱਢੋ, ਕੀ ਤੁਸੀਂ ਲੈਣਾ ਇਹੋ ਜਿਹੇ ਕਾਨੂੰਨ ਤੋਂ? ਉਹ ਕਹਿੰਦੇ ਜੀ ਫਿਰ ਆਪਣੇ ਕੋਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਛਪਾਈ ਦੇ ਹੱਕ, ਇਹ ਫਿਰ ਅਕਾਲ ਤਖਤ ਸਾਹਿਬ ਤੋਂ ਜਾਂ ਪੰਜਾਂ ਤਖਤਾਂ ਤੋਂ ਹੀ ਹੁਕਮਨਾਮਾ, ਪੰਜੇ ਤਖਤਾਂ ਦੇ ਸਾਂਝੇ ਰੂਪ 'ਚ ਸਿੱਖ ਕੌਮ ਦਾ ਆਪਦਾ ਡਾਇਰੈਕਟਰ ਹੋਵੇ ਕਿ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਕੱਲੇ ਸ਼੍ਰੋਮਣੀ ਕਮੇਟੀ ਛਾਪੂਗੀ। ਇਹ ਕਿੱਡੀ ਕੁ ਗੱਲ। ਖੈਰ ਅੱਜ ਹਾਲਾਤ ਇਹ ਨੇ ਕਿ YouTube ਚੈਨਲਾਂ ਵਾਲਿਆਂ ਨੂੰ ਕੱਲ ਦਾ ਚਾਅ ਚੜਿਆ ਪਿਆ, ਚੱਕਦੇ ਆਪਦੀ ਟੈਂਟ ਫੋੜੀ ਜੀ, ਕਦੇ ਇੱਕ ਲੀਡਰ ਕੋਲੇ ਕਦੇ ਕਿਸੇ ਕੋਲੇ। ਕੱਲ ਤੋਂ ਕੋਈ ਦੁੱਕੀ ਤਿੱਕੀ ਛੋਟਾ ਵੱਡਾ ਬਚਿਆ ਨਹੀਂ ਜਿਹਨੇ ਆਪਦੀ ਚੁੰਝ ਨਾ ਖੋਲੀ ਹੋ। ਕਈਆਂ ਨੂੰ ਲੱਗਦਾ ਕਿ ਮਸਾਂ ਭਗਵੰਤ ਮਾਨ ਅੜਕੇ ਆਇਆ, ਚੱਕ ਦੋ ਫੱਟੇ। ਕਾਂਗਰਸ ਵਾਲਿਆਂ ਨੂੰ, ਬੀਜੇਪੀ ਵਾਲਿਆਂ ਨੂੰ, ਬਾਦਲ ਦਲ ਨੂੰ। ਰਾਤ ਸੁਖਬੀਰ ਸਿੰਘ ਬਾਦਲ ਲਾਈਵ ਹੋਇਆ ਫਿਰਦਾ ਸੀ ਕੱਚੀ ਜੀ ਕੰਧ ਕੋਲੇ ਖੜ ਕੇ, ਕਹਿੰਦਾ ਜੀ ਉਹ ਤਾਂ ਬਹੁਤ ਮਾੜਾ ਕੰਮ ਹੋ ਗਿਆ। ਹੁਣ ਇਹ ਰੌਲਾ ਤਾਂ ਪੈਣਾ ਹੀ ਸੀਗਾ ਕਿ ਲੋ ਜੀ ਉਹ ਜਦੋਂ ਐਡਾ ਵੱਡਾ ਉਹਦੇ ਉੱਤੇ ਅਕਾਲ ਤਖਤ ਸਾਹਿਬ ਤੋਂ ਆ ਗਿਆ ਵੀ ਗੁਰੂ ਦੋਖੀ ਆ ਤੇ ਇਹਨੂੰ ਅਹੁਦਾ ਤਿਆਗਣਾ ਚਾਹੀਦਾ। ਖੈਰ ਕੱਲ ਤੋਂ ਮੀਡੀਆ ਵਾਲੇ ਢੀਕ ਰਹੇ ਸੀ ਤੇ ਅੱਜ ਸਵੇਰਿਓਂ ਭਗਵੰਤ ਮਾਨ ਨੇ ਲਾਈਵ ਹੋ ਕੇ ਦੱਸਤਾ ਵੀ ਇਹ ਤਾਂ ਜੀ ਜਿਹੜੀ ਵੀਡੀਓ ਆ ਇਹ ਮੇਰੀ ਨਹੀਂ ਹੈ, ਮੈਂ ਨਹੀਂ ਹੈਗਾ ਇਹਦੇ 'ਚ, ਤੇ ਬਾਕੀ ਇਹ ਮੇਰੇ ਨਾਲ ਸਿਆਸਤ ਕੀਤੀ ਜਾ ਰਹੀ ਆ। ਖੈਰ ਜਿਹੜੀਆਂ ਗੱਲਾਂ ਇਹ ਉਹਨੇ ਆਪਦਾ ਪੱਖ ਰੱਖਿਆ, ਪਰ ਜਿਹੜੀ ਅੱਗੇ ਭਕਾਈ ਮਾਰੀ ਜਾ ਰਹੀ ਹੈ। ਵੈਸੇ ਇਹ ਵੀ ਚਰਚਾ ਚੱਲਦੀ ਰਹਿੰਦੀ ਆ ਕਿ 12 ਕਰੋੜ ਰੁਪਈਆ ਰੱਖਿਆ ਵਾ ਸੋਸ਼ਲ ਮੀਡੀਆ ਉੱਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਤੇ ਦੂਜਿਆਂ ਦੇ ਖਿਲਾਫ ਪ੍ਰਚਾਰ ਕਰਨ ਲਈ। ਸੌਖੀ ਜਿਹੀ ਗੱਲ ਕਹੀਏ ਵੀ ਦੂਜਿਆਂ ਨੂੰ ਗਾਲਾਂ ਕੱਢਣ ਲਈ ਤੇ ਭਗਵੰਤ ਮਾਨ ਦੀ ਜੈ ਜੈਕਾਰ ਲਈ। ਪਰ ਉਹ 12 ਕਰੋੜ ਵਾਲੀ ਜਿਹੜੀ ਫਰਮ ਆ ਉਹ ਕੱਲ ਦੀ ਤਾਂ ਕਿਤੇ ਲੱਭਦੀ ਨਹੀਂ, ਕਿਉਂਕਿ ਜਿਸ ਤਰੀਕੇ ਨਾਲ ਕਮਲ ਕੁੱਟਿਆ ਜਾ ਰਿਹਾ ਅਖੇ ਜੀ ਵੀ ਭਗਵੰਤ ਮਾਨ ਨਹੀਂ ਹੈਗਾ। ਉਹ ਮੰਨ ਲਈ ਗੱਲ ਜੀ, ਭਗਵੰਤ ਮਾਨ ਨਹੀਂ ਹੈਗਾ, ਫਿਰ ਤੁਸੀਂ ਅਗਲਾ ਪੁਆਇੰਟ ਤਾਂ ਮੰਨ ਲਿਆ ਨਾ। ਕੱਲ ਬਲਤੇਜ ਪੰਨੂ ਨੇ ਤੇ ਅੱਜ ਆਮ ਆਦਮੀ ਪਾਰਟੀ ਦੇ ਸਮੇਤ ਭਗਵੰਤ ਮਾਨ ਵੀ ਚਲੋ ਜੀ ਮੰਨ ਲਈ ਕਿ ਇਹ ਜਿਹੜੀ ਵੀਡੀਓ ਆ ਇਹ ਓਰੀਜਨਲ ਆ, ਬਿਲਕੁਲ ਸੱਚੀ ਆ, ਕੋਈ ਇਹਦੇ 'ਚ ਫੈਬਰੀਕੇਸ਼ਨ ਨਹੀਂ ਹੈ, ਪਰ ਇਹ ਬੰਦਾ ਭਗਵੰਤ ਮਾਨ ਨਹੀਂ। ਜੇ ਇਸ ਨੁਕਤੇ ਦੇ ਉੱਤੇ ਹੀ ਜ਼ਿਰਾ ਕਰਨੀ ਹੋਵੇ ਫਿਰ ਆਪਾਂ ਚੇਤੇ ਕਰੋ ਜਦੋਂ ਜਨਵਰੀ ਮਹੀਨੇ 'ਚ ਐਤਕੀ ਇਹ ਮਸਲਾ ਪਹਿਲੀ ਵਾਰ ਆਇਆ ਸਾਹਮਣੇ, ਉਦੋਂ ਭਗਵੰਤ ਮਾਨ ਦੀ ਸਰਕਾਰ ਨੇ, ਪੰਜਾਬ ਪੁਲਿਸ ਨੇ ਇੱਕ ਪਰਚਾ ਦਰਜ ਕੀਤਾ ਸੀ। ਉਹਦੇ 'ਚ ਤਾਂ ਇਹੀ ਕਿਹਾ ਸੀਗਾ, ਉਸ ਪਰਚੇ 'ਚ ਦਰਜ ਕਰਨ ਮੌਕੇ ਅਖਬਾਰਾਂ 'ਚ ਖਬਰਾਂ ਛਪੀਆਂ ਸੀ ਬਕਾਇਦਾ, ਔਰ FIR ਦੇ ਵਿੱਚ ਵੀ ਇਹੀ ਲਿਖਿਆ ਹੋਇਆ ਕਿ ਭਗਵੰਤ ਮਾਨ ਦੀ ਗਲਤ ਵੀਡੀਓ ਬਣਾ ਕੇ ਪੇਸ਼ ਕੀਤੀ ਗਈ। ਉਦੋਂ ਤੁਸੀਂ ਕਹਿੰਦੇ ਸੀ ਭਗਵੰਤ ਮਾਨ, ਪਰਚੇ ਅਨੁਸਾਰ ਇਹ ਵੀਡੀਓ ਭਗਵੰਤ ਮਾਨ ਦੀ ਆ, ਪਰ ਇਹਨੂੰ ਫੈਬਰੀਕੇਟ ਕੀਤਾ ਗਿਆ। ਅੱਜ ਜਦੋਂ 2 ਲਾਈਵ ਰਾਹੀਂ ਅਕਾਲ ਤਖਤ ਸਾਹਿਬ ਤੋਂ ਇਹ ਗੱਲ ਆ ਗਈ ਆ ਕਿ ਇਹ ਫੈਬਰੀਕੇਸ਼ਨ ਨਹੀਂ ਹੈਗੀ, ਫਿਰ ਤੁਸੀਂ ਪੂਰੀ ਗੱਲ ਨੂੰ ਹੁਣ ਦੂਜੇ ਪਾਸੇ ਨੂੰ ਕਰਨ ਨੂੰ ਫਿਰਦੇ ਹੋ। ਉਦੋਂ ਕਹਿੰਦੇ ਸੀ ਹੈ ਤਾਂ ਇਹ ਭਗਵੰਤ ਮਾਨ ਦਾ ਹੀ ਆ ਚਿਹਰਾ ਮੋਹਰਾ, ਪਰ ਇਹ ਫੈਬਰੀਕੇਟਡ ਆ ਬਾਕੀ ਸਾਰੀ ਕਹਾਣੀ। ਤੇ ਹੁਣ ਤੁਸੀਂ ਕਹਿੰਦੇ ਹੋ ਕਿ ਨਹੀਂ ਜੀ ਵੀਡੀਓ ਤਾਂ ਸਹੀ ਹੋ ਸਕਦੀ ਆ, ਕਿਉਂਕਿ ਅਸੀਂ ਉਹ ਨਹੀਂ ਚੈਲੰਜ ਕਰਦੇ ਵੀ ਉਹ ਜਿਹੜੀ ਰਿਪੋਰਟ ਆਈ ਆ ਉਹ ਗਲਤ ਆ, ਪਰ ਇਹ ਬੰਦਾ ਭਗਵੰਤ ਮਾਨ ਨਹੀਂ ਹੈ। ਇਹ ਤਾਂ ਫਿਰ ਚਿੱਤ ਵੀ ਮੇਰੀ ਪੱਟ ਵੀ ਮੇਰੀ। ਸਚਾਈ ਕਿਹੜੀ ਗੱਲ ਦੇ ਵਿੱਚ ਹੈ ਉਹ ਇੱਕ ਅਲੱਗ ਮਸਲਾ, ਪਰ ਭਗਵੰਤ ਮਾਨ ਨੂੰ ਬਤੌਰ CM ਖੁਦ ਚਾਹੀਦਾ ਸੀ ਕਿ ਲਿਆਓ ਜੀ ਮੈਂ ਜਾਂਚ ਕਰਾ ਕੇ ਦਿੰਨਾ, ਜਦੋਂ ਮੈਂ ਸੱਚਾ ਮੈਨੂੰ ਪਤਾ ਮੈਂ ਇਹੋ ਜਿਹੀ ਕਰਤੂਤ ਕਦੇ ਕੀਤੀ ਹੋਈ ਨਹੀਂ, ਮੈਂ ਕਰ ਨਹੀਂ ਸਕਦਾ।
ਜਿਹੜੇ ਉਹਦੇ ਹਮਾਇਤੀ ਬੁੜਕ ਕੇ ਬੋਲਦੇ ਆ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਵੀ ਤੁਸੀਂ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦੇ ਹੋ, ਅਕਾਲ ਤਖਤ ਸਾਹਿਬ ਨੂੰ ਗਲਤ ਕਹਿੰਦੇ ਹੋ। ਤੁਸੀਂ ਭਗਵੰਤ ਮਾਨ ਨੂੰ ਕਿਉਂ ਨਹੀਂ ਕਹਿੰਦੇ ਹੈਗੇ ਵੀ 4 ਮਹੀਨੇ ਤੇਰੇ ਕੋਲ ਸੀ 5, ਤੂੰ ਕਿਉਂ ਨਹੀਂ ਇਹਦੀ ਜਾਂਚ ਕਰਾਈ ਬਈ? ਤੂੰ ਜਾਂਚ ਕਰਾ ਕੇ ਕਹਿ ਦਿੰਦਾ ਕਿ ਆਹ ਦੇਖੋ ਜੀ ਰਿਪੋਰਟਾਂ ਝੂਠੀ ਹੈ। ਔਰ ਇਹ ਗੱਲ ਜਿਹਦੇ ਉੱਤੇ ਦੋਸ਼ ਲੱਗ ਰਿਹਾ ਹੋਵੇ, ਜਦੋਂ ਉਹਨੂੰ ਕਿਹਾ ਜਾ ਰਿਹਾ ਹੋਵੇ ਤੇ ਉਹਦੇ ਕੋਲੇ ਅਧਿਕਾਰ ਵੀ ਹੋਵੇ, ਕੋਈ ਐਵੇਂ ਤਾਂ ਹੈ ਨਹੀਂਗਾ ਸੀਐਮ ਆ ਪੰਜਾਬ ਦਾ। ਪਰ ਜਦੋਂ ਹੁਣ ਬਾਰ-ਬਾਰ ਅਕਾਲ ਤਖਤ ਤੋਂ ਕਿਹਾ ਵੀ ਜਾ ਰਿਹਾ ਸੀ ਕਿ ਦੱਸੋ ਜੀ, ਕੋਈ ਦੱਸੋ ਕਿੱਥੋਂ ਜਾਂਚ ਕਰਾਈਏ, ਕੋਈ ਰਾਹ ਨਹੀਂ ਦਿੱਤਾ। ਕਿ ਜੇ ਕਿਤੇ ਉਦੋਂ ਹੀ ਕਹਿ ਦਿੰਦੇ ਵੀ ਚਲੋ ਜੀ ਅਸੀਂ ਲਿਖ ਕੇ ਦੇ ਦਿੰਦੇ ਹਾਂ ਸਰਕਾਰ ਵੱਲੋਂ, ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜਾ ਤੁਹਾਡਾ ਸ਼ੱਕ ਵਾ ਉਹ ਨਿਕਲ ਜੂ, ਜਾਂਚ ਕਰਾ ਲੈਂਦੇ ਆ ਪੰਜਾਬ ਸਰਕਾਰ ਨਾਲ ਹੀ, ਜਿਹੜੀ ਮੋਹਾਲੀ ਇੱਕ FCL ਪਤਾ ਨਹੀਂ ਕੀ ਉਹਨੂੰ ਕਹਿੰਦੇ ਆ, ਤੇ ਉਤੋਂ ਕਰਾ ਲੈਂਦੇ ਜਾਂਚ। ਪਰ ਨਹੀਂ ਕਰਾਈ। ਹੁਣ ਜਿੱਥੋਂ ਅਕਾਲ ਤਖਤ ਸਾਹਿਬ ਵਾਲਿਆਂ ਨੇ ਜਾਂਚ ਕਰਾ ਕੇ ਰਿਪੋਰਟ ਦੇਤੀ ਆ, ਤੇ ਹੁਣ ਕਾਹਤੋਂ ਫਿਰ ਚੀਕਾਂ ਮਾਰਦੇ ਹੋ? ਇੱਕ ਇੱਥੇ ਹੋਰ ਗੱਲ ਹੈ, ਹੁਕਮਨਾਮਾ ਕੀ ਹੁੰਦਾ, ਆਦੇਸ਼ ਕੀ ਹੁੰਦਾ, ਸੰਦੇਸ਼ ਕੀ ਹੁੰਦਾ, ਤੇ ਮਤਾ ਜਾਂ ਗੁਰਮਤਾ ਕੀ ਹੁੰਦਾ। ਇਸ ਮਸਲੇ ਬਾਰੇ, ਇਹਨਾਂ ਨੁਕਤਿਆਂ ਬਾਰੇ ਅੱਜ ਦੇ ਬਹੁਤੇ ਲੋਕਾਂ ਨੂੰ ਜਿੰਨੀ ਸਪਸ਼ਟਤਾ ਹੋਣੀ ਚਾਹੀਦੀ ਆ ਹੈ ਨਹੀਂ। ਹੁਕਮਨਾਮਾ ਹੋਰ ਚੀਜ਼ ਹੈ, ਆਦੇਸ਼ ਹੋਰ ਚੀਜ਼ ਆ, ਸੰਦੇਸ਼ ਹੋਰ ਚੀਜ਼ ਹੈ, ਤੇ ਗੁਰਮਤਾ ਹੋਰ ਚੀਜ਼ ਆ। ਕੱਲ ਮਤਾ ਜਾਂ ਗੁਰਮਤਾ ਕੀਤਾ ਗਿਆ, ਜਿਹੜੇ ਕੱਲ ਦੋਨੇ ਫੈਸਲੇ ਨੇ ਕਿ ਇੱਕ ਤਾਂ ਜੀ ਉਹ 29 ਜੂਨ ਨੂੰ ਸਾਰੇ ਪੇਸ਼ ਹੋਣ ਵਿਧਾਇਕ ਜਿੰਨੇ ਆ ਸਿੱਖ ਵਿਧਾਇਕ ਸਤਕਾਰ ਐਕਟ ਬਾਰੇ, ਤੇ ਦੂਜਾ ਮਤਾ ਸੀਗਾ ਕਿ ਇਹਨੂੰ ਗੁਰੂ ਦੋਖੀ ਪੰਥ ਦੋਖੀ ਐਲਾਨਿਆ ਜਾਂਦਾ। ਇਹ ਦੋਨੇ ਮਤੇ ਸੀ। ਇਹਨਾਂ ਮਤਿਆਂ ਦੇ ਬਾਰੇ ਸਿੱਖ ਜਗਤ ਨੂੰ ਕਿਹਾ ਗਿਆ ਕਿ ਉਹਦੇ ਨਾਲ ਵਰਤਣਾ ਨਹੀਂ, ਉਹਨੂੰ ਸਹਿਯੋਗ ਨਹੀਂ ਦੇਣਾ, ਉਹਨੂੰ ਮਿਲਣਾ ਗਿਲਣਾ ਨਹੀਂ। ਭਗਵੰਤ ਮਾਨ ਨੂੰ ਤਾਂ ਕੁਝ ਨਹੀਂ ਕਿਹਾ ਮੈਨੂੰ ਲੱਗਦਾ ਇਹ 'ਚ। ਪਰ ਇੱਥੇ ਕਹੀ ਜਾਂਦੇ ਆ ਉਹਨੂੰ ਪੰਥ ਚੋਂ ਛੇਕਦਾ। ਇੱਕ ਨੇ ਲਿਖਿਆ ਪੰਥ ਚੋਂ ਛੇਕਦਾ। ਇੰਨੀ ਕੁ ਅਕਲ ਦੇ ਮਾਲਕਾਂ ਮੀਡੀਆ ਵਾਲੇ, ਜਿਨ੍ਹਾਂ ਦੇ ਮਗਰ ਲੱਗ ਕੇ ਸਾਡੇ ਬੰਦੇ ਜਿਵੇਂ ਕੁੱਤੇ 'ਚ ਕੁੱਤਾ ਮਾਰਨ ਵਾਲੀ ਗੱਲ ਹੋਈ ਪਈ। ਬਹੁਤ ਹੀ ਜ਼ਿਆਦਾ ਹੋਸ਼ੇ, ਘਟੀਆ, ਮਾੜੇ, ਨਿਕੰਮੇ ਤੇ ਅਯੋਗ ਬੰਦਿਆਂ ਦੇ ਹੱਥ 'ਚ ਮੀਡੀਆ ਆਇਆ ਹੋਇਆ। ਉਹ ਹਰ ਗੱਲ ਨੂੰ ਆਪਦੇ ਘਰੋਂ ਜਿਵੇਂ ਜਿੰਨੀ ਕੁ ਅਕਲ ਘਰੋਂ ਲੈ ਕੇ ਤੁਰਦੇ ਆ, ਕਿਉਂਕਿ ਕਿਤੋਂ ਇਤਿਹਾਸ ਨੂੰ ਜਾਂ ਸਿੱਖ ਫਲਸਫੇ ਨੂੰ ਤਾਂ ਪੜ੍ਹਨ ਦੀ ਲੋੜ ਹੀ ਨਹੀਂ ਸਮਝਦੇ। ਆਪੇ ਆਪੇ ਮੱਥਾ ਟੇਕਿਆ ਤੇ ਆਪੇ ਪੁੱਟ ਸਾਧਣ। ਕੁੱਲ ਮਿਲਾ ਕੇ ਜਿਹੜਾ ਸਾਡੇ ਭਾਈਚਾਰੇ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਮੀਡੀਆ ਤੋਂ ਬਚੋ। ਜਿਹੜੀ ਗੱਲ ਸੁਣ ਲਈ ਅੰਨੀ ਦੇ ਤੇ ਮੰਨ ਕੇ ਨਾ ਅਮਲ ਕਰਿਆ ਕਰੋ। ਪਹਿਲਾਂ ਦੇਖਿਆ ਕਰੋ ਵੀ 4 5 10 ਥਾਵਾਂ ਤੋਂ ਸੁਣੋ। ਸ਼ਾਇਦ ਇੱਕ ਜੇ 10 ਲਾਈਨਾਂ 10 ਜਣੇ ਨੇ ਸੁਣਾਂਗੇ ਤੇ ਇੱਕ ਲਾਈਨ ਵੀ ਜੇ ਉਹਨਾਂ ਚੋਂ ਸਹੀ ਨਿਕਲ ਆਈ ਤਾਂ ਆਪਣਾ ਘਰ ਪੂਰਾ ਹੋ ਜੂ, ਆਪਾਂ ਨੂੰ ਅਸਲੀਅਤ ਸਮਝ ਲੱਗ ਜੂ। ਨਹੀਂ ਤਾਂ ਹਰੇਕ ਮੀਡੀਆ ਵਾਲਾ ਜਿਹੜਾ ਹੈ ਉਹ ਆਪਦੇ ਹਿਸਾਬ ਨਾਲ ਗੱਲਾਂ ਪੇਸ਼ ਕਰਦਾ। ਕੋਈ ਛੇਕੀ ਜਾਂਦਾ ਬੈਠਾ ਘਰੇ, ਕੋਈ ਕਹਿੰਦਾ ਜੀ ਐ ਕਿਵੇਂ ਹੋ ਜੂ। ਤੇ ਇਹ ਸਾਰੀ ਗੱਲ ਦੇ ਵਿੱਚ ਸੱਚਾਈ ਇਹ ਆ ਕਿ ਇਹ ਸਿੱਖ ਜਗਤ ਨੂੰ ਇੱਕ ਤਰੀਕੇ ਨਾਲ ਮਤਾ ਪਾਸ ਕਰਕੇ ਕਹਿ ਦਿੱਤਾ ਗਿਆ ਕਿ ਆਪਾਂ ਭਾਈ ਭਗਵੰਤ ਮਾਨ ਆਹ ਕਰਦਾ। ਹੁਣ ਗੱਲ ਤਾਂ ਇਹ ਹੈਗੀ ਆ, ਮੰਨ ਲਓ ਵੀ ਕੋਈ ਵੀ ਹੋਰ ਹੋਵੇ, ਭਗਵੰਤ ਮਾਨ ਨੂੰ ਛੱਡੋ, ਕੋਈ ਹੋਰ ਹੋਵੇ ਇਹ ਕਰਤੂਤ ਕਰੇ, ਫਿਰ ਆਪਾਂ ਉਹਦੇ ਨਾਲ ਜਦੋਂ ਉਹ ਕਿਸੇ ਜਾੜ ਹੇਠ ਆਉਂਦਾ ਹੀ ਨਹੀਂ। ਜਾਂ ਤਾਂ ਕਿ ਚੰਗਾ ਗੁਰਸਿੱਖ ਹੋਵੇ ਜਿਹੜਾ ਉੱਥੇ ਆਪਦੀ ਕਰਤੂਤ ਮੰਨੇ, ਵਜ਼ਰ ਗੁਨਾਹ ਕੀਤਾ, ਗਲਤੀ ਮੰਨੀ, ਤਨਖਾਹ ਭੁਗਤੀ, ਗੱਲ ਨਿਬੜੀ। ਕਿੰਨੇ ਆ ਸੰਤਾ ਸਿੰਘ ਨਿਹੰਗ ਵਰਗੇ, ਬੂਟਾ ਸਿੰਘ ਵਰਗੇ, ਬਰਨਾਲੇ ਵਰਗੇ ਬੜਿਆਂ ਨੇ ਤਨਖਾਹਾਂ ਭੁਗਤੀਆਂ ਨੇ। ਪਰ ਇਧਰ ਦਾ ਕੰਮ ਹੀ ਹੋਰ ਆ। ਜੇ ਉਹਨੂੰ ਅਕਾਲ ਤਖਤ ਸਾਹਿਬ ਤੇ ਪਿਛਲੀ ਵਾਰ ਸੱਦਣ ਦੀ ਗੱਲ ਆਈ, ਹਾਲਾਂਕਿ ਗੜਗੱਜ ਸਾਹਿਬ ਨੇ ਕਿਹਾ ਕਿ ਨਹੀਂ ਜੀ ਆਪਾਂ ਨੂੰ ਅਕਾਲ ਤਖਤ ਦੇ ਸੈਕਟਰੀਏਟ 'ਚ ਬੁਲਾਇਆ, ਤੇ ਰੰਡੀ ਰੋਣਾ ਪਾ ਕੇ ਬਹਿ ਗਏ ਜੀ ਇਹ ਤਾਂ ਬਹੁਤ ਮਾੜਾ ਹੋ ਗਿਆ ਜੀ, ਪਤਾ ਤਾਂ ਸੱਦਿਆ ਹੀ ਨਹੀਂ ਜਾ ਸਕਦਾ। ਭਾਈ ਉਹਨੇ ਇਹ ਤਾਂ ਰਾਹ ਕੱਢਿਆ ਸੀ। ਹੁਣ ਉਹਨੇ ਅਗਲਾ ਸਟੈਪ ਚੱਕ ਲਿਆ ਜਥੇਦਾਰ ਨੇ, ਬਈ ਆਪਾਂ ਭਾਈ ਪੰਥ ਨੂੰ ਕਹਿ ਦਿੰਦੇ ਹਾਂ, ਉਹਨੂੰ ਕੁਝ ਕਹਿੰਦੇ ਨਹੀਂ ਕਿ ਤੁਹਾਡਾ ਬਾਹਲਾ ਚਹੇਤਾ। ਜਿੰਨੇ ਬੰਦੇ ਉਹਦੇ ਹੱਕ 'ਚ ਨੁਕਤੇ ਲੱਭ ਕੇ ਕਹਿੰਦੇ ਆ ਨਾ ਵੀ ਅਸੀਂ ਸੰਵਿਧਾਨ ਦੀ ਰਾਖੀ ਕਰ ਰਹੇ ਹਾਂ, ਕੋਈ ਸੰਵਿਧਾਨ ਦੀ ਗੱਲ ਨਹੀਂ ਹੈਗੀ। ਅਸਲ ਵਿੱਚ ਉਹਨਾਂ ਦੇ ਕੀੜਾ ਇਹ ਬੜਿਆ ਹੋਇਆ ਵੀ ਕਿਸੇ ਤਰੀਕੇ ਨਾਲ ਭਗਵੰਤ ਮਾਨ ਦਾ ਪੱਖ ਪੂਰਨ, ਔਰ ਬਾਕੀ ਗੱਲਾਂ ਦੀਆਂ ਗੱਲਾਂ। ਸਿੱਖ ਸੰਵਿਧਾਨ ਦੇ ਝੰਡਾ ਚੱਕ ਕੇ ਸਭ ਤੋਂ ਮੂਹਰੇ ਤੁਰਨ ਵਾਲੇ ਆ ਜਿਹੜੇ ਮਿਸ਼ਨਰੀ ਨੇ, ਤੁਸੀਂ ਉਹਨਾਂ ਦਾ ਹਾਲ ਦੇਖੋ। ਲਟਰਾ ਪੀਂਘ ਹੋਏ ਪਏ ਆ ਵੀ ਹਾਏ ਭਗਵੰਤ ਮਾਨ ਨੂੰ ਖਨੀ ਕੀੜੇ ਪੈ ਗਏ। ਭਗਵੰਤ ਮਾਨ ਦੇ ਹੱਕ ਵਿੱਚ ਦਲੀਲ ਦੇਖਣ ਵਾਲੀ ਆ ਜਿਹੜੇ ਮਿਸ਼ਨਰੀ ਅਖੇ ਜੀ। ਜਦੋਂ ਆਪਾਂ ਮੂਰਤੀ ਨੂੰ, ਫੋਟੋ ਨੂੰ ਮਾਨਤਾ ਹੀ ਨਹੀਂ ਦਿੰਦੇ, ਤੇ ਫਿਰ ਉਹਨੂੰ ਜੇ ਕਿਸੇ ਨੇ ਗਲਤ ਮਲਤ ਕਰ ਵੀ ਲਿਆ ਜਾਂ ਕੋਈ ਗੜਬੜ ਹੋ ਗਈ
ਤਾਂ ਫਿਰ ਆਪਾਂ ਕਾਹਨੂੰ ਉਹਦਾ ਫਿਰ ਗੁਰੂ ਮੰਨ ਲਿਆ ਜੀ ਉਹਨੂੰ। ਤਾਂ ਇੱਕ ਤਰੀਕੇ ਨਾਲ ਜਿਵੇਂ ਗੁਰੂ ਦੀ ਬੇਅਦਬੀ ਹੋ ਜਾਂਦੀ ਹੈ, ਤੁਸੀਂ ਤਾਂ ਐਂ ਕਰਦੇ। ਹੁਣ ਤੁਸੀਂ ਦੱਸੋ, ਇਹੋ ਜਿਹੇ ਅਕਲ ਦੇ ਅੰਨਿਆਂ ਨੂੰ ਕੀ ਕੋਈ ਸਮਝਾਵੇ? ਮੈਂ ਜਾਂ ਮੇਰੇ ਸਮੇਤ ਬਹੁਤ ਵੱਡੀ ਦੁਨੀਆ ਨੂੰ ਸਪਸ਼ਟ ਵਾ ਕਿ ਜਿਹੜੀਆਂ ਫੋਟੋਆਂ ਜਾਂ ਪੇਂਟਿੰਗਸ ਨੂੰ ਗੁਰੂ ਸਾਹਿਬਾਨ ਦੀਆਂ ਮੰਨਿਆ ਜਾ ਰਿਹਾ, ਉਹ ਮਨੋਕਲਪਤ। ਪਰ ਕਰਤੂਤ ਕਰਨ ਵਾਲੇ ਦੀ ਭਾਵਨਾ ਤਾਂ ਇਹ ਹੈ ਨਾ ਕਿ ਸਿੱਖੋ, ਜਿਹਨੂੰ ਤੁਸੀਂ ਇੰਨਾ ਆਦਬ ਦਿੰਦੇ ਹੋ, ਸਤਿਕਾਰ ਦਿੰਦੇ ਹੋ, ਉਹਦੀ ਭਾਵਨਾ ਤਾਂ ਸਿੱਖਾਂ ਨੂੰ ਜਲੀਲ ਕਰਨ ਦੀ ਹੈ ਨਾ। ਉਹ ਸਾਡਾ ਅੰਦਰੂਨੀ ਮਸਲਾ ਹੈ ਕਿ ਅਸੀਂ ਉਹਨਾਂ ਨੂੰ ਦੱਸਣਾ, ਸਿੱਖ ਜਗਤ ਨੂੰ, ਕਿ ਭਾਈ ਇਹ ਮਨੋਕਲਪਤ ਨੇ। ਪਰ ਜਿਹਨੇ ਉਹ ਕਰਤੂਤ ਕੀਤੀ ਆ ਉਹਨੂੰ ਬਚਾਉਣ ਦੇ ਲਈ ਨਾ ਇਹ ਗੱਲ ਲੈ ਕੇ ਆਓ। ਪਰ ਇਹ ਹਟਣਾ ਨਹੀਂ ਹੈਗਾ, ਇਹਨਾਂ ਦਾ ਪੁੱਠਾ ਹੀ ਕੰਮ ਹੁੰਦਾ। ਜਿਵੇਂ ਜਿਹੜੇ ਜਿਹੜੇ ਬੰਦਿਆਂ ਨੇ ਸਿੱਖ ਸੰਘਰਸ਼ ਦੇ ਖਿਲਾਫ ਭੁਗਤਣਾ ਹੋਵੇ, ਖਾਲਿਸਤਾਨ ਅਤੇ ਆੜਕੂ ਲਹਿਰ, ਜਿਨ੍ਹਾਂ ਨੇ ਭੁਗਤਣਾ ਹੋਵੇ ਇਹਦੇ ਖਿਲਾਫ, ਉਹ ਦੋ ਅੱਖਰ ਕੱਢ ਲਿਆਉਂਦੇ। ਉਹ ਕਹਿੰਦੇ ਜੀ ਅਸੀਂ ਟੈਰਰਿਜ਼ਮ ਤੇ ਸੈਪਰੇਟਿਜ਼ਮ, ਮਤਲਬ ਕਿ ਅਸੀਂ ਵੱਖਵਾਦ ਅਤੇ ਹਿੰਸਾ ਦੇ ਖਿਲਾਫ। ਹੁਣ ਹਿੰਸਾ ਦੇ ਖਿਲਾਫ ਹੋਣ ਦਾ ਮਤਲਬ ਬੰਦੇ ਨੂੰ ਬੜੇ ਵਧੀਆ ਜਿਹੇ ਅੱਖਰ ਲੱਗਦੇ ਆ ਵੀ ਹਿੰਸਾ ਦੇ, ਇਹ ਤਾਂ ਟੈਰਰਿਜ਼ਮ ਦੇ ਖਿਲਾਫ। ਪਰ ਅਸਲ ਵਿੱਚ ਉਹ ਟੇਢੇ ਮੇਢੇ ਤਰੀਕੇ ਨਾਲ ਕਹਿ ਰਿਹਾ ਕਿ ਮੈਂ ਖਾੜਕੂ ਸੰਘਰਸ਼ ਦੇ ਖਿਲਾਫ। ਦੂਜਾ ਜਦੋਂ ਕਹਿੰਦਾ ਮੈਂ ਵੱਖਵਾਦ ਦੇ ਖਿਲਾਫ ਹਾਂ, ਅਸਲ ਵਿੱਚ ਉਹ ਕਹਿ ਰਿਹਾ ਕਿ ਮੈਂ ਖਾਲਿਸਤਾਨ ਦੇ ਖਿਲਾਫ ਹਾਂ। ਪਰ ਜੇ ਉਹ ਖਾਲਿਸਤਾਨ ਦੇ ਖਿਲਾਫ ਕਵੇ ਜਾਂ ਖਾੜਕੂ ਲਹਿਰ ਦੇ ਖਿਲਾਫ ਕਵੇ, ਫਿਰ ਉਹਨੂੰ ਪ੍ਰੋਬਲਮ ਆਊਗੀ ਸਿੱਖ ਜਗਤ ਵਿੱਚੋਂ। ਇਸ ਕਰਕੇ ਬੜੇ ਸੋਹਣੇ ਜਿਹੇ ਲਫ਼ਜ਼ ਕੱਢ ਲਏ। ਇਵੇਂ ਹੀ ਬੜੇ ਲੋਕ ਦੇਖੀਦੇ ਆ ਜਿਹੜੇ ਸ਼ਬਦਾਂ ਦਾ ਹੇਰ ਫੇਰ ਕਰਕੇ ਪੂਰੀ ਕੌਮ ਨੂੰ ਬੇਵਕੂਫ ਬਣਾਉਣ ਤੁਰ ਪੈਂਦੇ। ਅੱਜ ਕੱਲ੍ਹ ਸਾਡੇ ਬਾਬੇ ਧੁੰਮੇ ਨੂੰ ਵੀ ਇਹ ਬੁਖਾਰ ਚੜਿਆ ਹੋਇਆ। ਬਾਬਾ ਜੀ ਅੱਜ ਕੱਲ੍ਹ ਲਗਾਤਾਰ ਟੀਵੀ ਚੈਨਲਾਂ ਵਾਲਿਆਂ ਨੂੰ ਇੰਟਰਵਿਊਜ਼ ਦੇ ਰਹੇ। ਅੱਜ ਮੈਂ ਸਵੇਰੇੋਂ ਮੱਕੜ, ਸਿਮਰਨਜੋਤ ਸਿੰਘ ਮੱਕੜ ਨਾਲ ਉਹਨਾਂ ਦੀ ਇੰਟਰਵਿਊ ਸੁਣੀ। ਬੜੇ ਦਮ ਗੱਜੇ ਮਾਰ ਰਹੇ ਨੇ ਵੀ ਬੀਜੇਪੀ ਵਰਗੇ ਤਾਂ ਆਰਐਸਐਸ ਵਾਲੇ ਬੰਦੇ ਹੀ ਬਹੁਤ ਵਧੀਆ ਨੇ। ਗੱਲਾਂ ਤਾਂ ਸਾਰੀਆਂ ਵੈਸੇ ਉਹਨਾਂ ਦੀਆਂ ਕਮਾਲ ਵਾਲੀਆਂ ਨੇ ਬਾਬਾ ਜੀ ਦੀਆਂ। ਪਰ ਬਾਬਾ ਜੀ ਫਰਮਾ ਰਹੇ ਨੇ ਵੀ ਜਦੋਂ ਪਹਿਲੀ ਪਾਤਸ਼ਾਹੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ, ਉਸ ਮੌਕੇ ਮੋਦੀ ਸਰਕਾਰ ਨੇ ਐਲਾਨ ਕਰਤਾ ਸੀ, ਨੋਟੀਫਿਕੇਸ਼ਨ ਕਰਤਾ ਸੀ ਕਿ ਜੀ ਆਹ ਸਿੰਘ ਜੇਲ੍ਹਾਂ 'ਚ ਨਜ਼ਰਬੰਦ ਸਿੰਘ, ਇਹਨਾਂ ਦੀਆਂ ਰਿਹਾਈਆਂ, ਇਹਦੀ ਫਾਂਸੀ ਦੀ ਸਜ਼ਾ ਉਮਰ ਕੈਦ 'ਚ। ਭਾਈ ਰਾਜੋਆਣੇ ਵਾਲਾ ਮਸਲਾ ਤੇ ਹੋਰ ਸਾਰੀ ਗੱਲ। ਫਿਰ ਕਹਿੰਦਾ ਉਦੋਂ ਬਾਅਦ ਵਿੱਚ ਆਪਣੀ ਕੌਮ ਦੇ ਆਗੂਆਂ ਨੂੰ ਚਾਹੀਦਾ ਸੀ ਨਾ ਜੀ ਫਿਰ ਉਹ ਮਗਰ ਪੈਰਵਾਈ ਕਰਦੇ। ਦੇਖੋ ਤੁਸੀਂ, ਜਦੋਂ ਉਹਨਾਂ ਨੇ ਐਲਾਨ ਕਰਤਾ ਵੀ ਅਸੀਂ ਛੱਡਣੇ ਆ, ਤੇ ਫਿਰ ਛੱਡ ਦੇਣ। ਹੁਣ ਕਿਹਨੂੰ ਉਡੀਕਦੇ ਆ? ਕਹਿੰਦਾ ਆਪਣੀ ਕੌਮ ਨੇ ਪੈਰਵਾਈ ਨਹੀਂ ਕੀਤੀ, ਆਪਣੇ ਕੌਮ ਦੇ ਲੀਡਰਾਂ ਨੇ ਪੈਰਵਾਈ ਕਰਨੀ ਸੀਗੀ ਜੀ, ਉੱਥੇ ਮਗਰ ਜਾਣਾ ਚਾਹੀਦਾ ਸੀ ਜੀ, ਐਂ ਜੀ ਆਉਂ ਜੀ ਆਉਂ ਜੀ। ਸੱਚਾਈ ਇਹ ਆ ਕਿ ਜਦੋਂ ਆਪਾਂ ਜਿਹਦੇ ਹੱਕ 'ਚ ਭੁਗਤਣਾ ਹੋਵੇ ਨਾ, ਉਹਨੂੰ ਪਾਕ ਸਾਫ਼ ਦੱਸਣ ਲਈ, ਜੇ ਉਹਨੇ ਮੂਹਰਿਓਂ ਕਿਹਾ ਵੀ ਤੁਸੀਂ ਕਹਿੰਦੇ ਹੋ ਇਹ ਬੀਜੇਪੀ ਵਾਲੇ ਦੁੱਧ ਧੋਤੇ ਆ, ਤੇ ਵਾਜਪਾਈ ਨੇ, ਮਾਫ ਕਰਨਾ, ਅਡਵਾਨੀ ਨੇ ਤੇ ਵਾਜਪਾਈ ਨੇ 84 ਤੋਂ ਪਹਿਲਾਂ ਜੋ ਇੱਥੇ ਕਿਹਾ ਕਿ ਫੌਜ ਦੇ ਹਵਾਲੇ ਕਰੋ, ਉਹਨੇ ਕਿਤਾਬ ਵੀ ਲਿਖੀ ਆ ਵੀ ਇਹ ਤਾਂ ਕਰਦੇ ਨਹੀਂ ਸੀ ਐਕਸ਼ਨ, ਇੰਦਰਾ ਗਾਂਧੀ ਹੋਣੀ, ਵਾਜਪਾਈ ਨੇ ਦੁਰਗਾ ਕਿਹਾ। ਤਾਂ ਬਾਬਾ ਧੁੰਮਾ ਜੀ ਫਰਮਾ ਰਹੇ ਨੇ, ਕਹਿੰਦਾ ਵੀ ਉਹਦੇ ਪੱਲੇ ਵੀ ਕੀ ਆ ਹੁਣ? ਤੇ ਪੱਲੇ ਤਾਂ ਇੰਦਰਾ ਦੇ ਵੀ ਕੁਝ ਨਹੀਂ, ਅਬਦਾਲੀ ਦੇ ਵੀ ਕੁਝ ਨਹੀਂ। ਜਿਨ੍ਹਾਂ ਨਾਲ ਸਿੱਖਾਂ ਦਾ ਪੰਗਾ ਪਿਆ ਪਿਛਲੇ ਦੌਰ ਵਿੱਚ, ਕਈ ਮਰ ਗਏ, ਕਈ ਅੱਜ ਜਿਉਂਦੇ ਹੀ ਮਰਿਆਂ ਵਰਗੇ ਨੇ। ਅਸੀਂ ਤਾਂ ਫਿਰ ਕਮਲੇ ਹੀ ਹੋਏ ਜਿਹੜੇ ਆਖਰੀ ਸਾਹ ਤੱਕ KPS ਗਿੱਲ ਦੇ ਦੁਆਲੇ ਹੋਏ ਫਿਰਦੇ ਰਹੇ ਵੀ ਕਦੇ ਠੋਕਣ ਦਾ ਮੌਕਾ ਮਿਲੇ ਕੌਮ ਨੂੰ। ਬਾਬਾ ਜੀ ਅਨੁਸਾਰ ਤਾਂ ਫਿਰ ਉਹਦੇ ਪੱਲੇ ਕੁਛ ਨਹੀਂ ਸੀਗਾ, ਆਖਰੀ ਉਮਰ ਤਾਂ ਉਹ ਮੰਜੇ ਤੇ ਹੀ ਟੇਢਾ ਮੇਢਾ ਹੋ ਕੇ ਕੱਢਿਆ ਉਹਨੇ। ਬਾਬਾ ਧੁੰਮਾ ਜੀ ਕਹਿ ਰਹੇ ਨੇ ਕਿ ਜੇਕਰ ਬੀਜੇਪੀ ਵਾਲਿਆਂ ਵਿੱਚੋਂ ਅਡਵਾਨੀ ਹੋਣਾ ਨੇ ਉਦੋਂ ਦੁਸ਼ਮਣ ਦਾ ਸਾਥ ਦਿੱਤਾ ਵੀ ਹੋਵੇ, ਤਾਂ ਵੀ ਕਹਿੰਦੇ ਏਡੀ ਕਿੱਡੀ ਕੁ ਗੱਲ। ਫਿਰ ਉਹਨੇ ਇਹ ਵੀ ਪੁੱਛਿਆ ਵੀ ਬਾਬੇ ਜਰਨੈਲ ਸਿੰਘ ਨੂੰ ਅੱਜ ਵੀ ਉਹ ਤੁਹਾਡੇ ਪ੍ਰੋਗਰਾਮ 'ਚ ਜਦੋਂ ਆ ਕੇ ਗਿਆ, ਇੱਕ ਲੱਲੂ ਜਿਹਾ
ਉਦੋਂ ਵੀ ਬੀਜੇਪੀ ਆਰਐਸਐਸ ਵਾਲੇ ਲਗਾਤਾਰ ਪਿੱਟ ਰਹੇ ਨੇ। ਹਿੰਦੂ ਕੱਟੜਪੰਥੀ ਲਗਾਤਾਰ ਕਹਿ ਰਹੇ ਨੇ ਕਿ ਸਾਡੇ ਤਾਂ ਜੀ ਇਹਨਾਂ ਨੇ ਭਿੱਡਰਾਂ ਵਾਲਿਆਂ ਨੇ 35,000 ਬੰਦਾ ਮਾਰਤਾ, ਸਾਡੇ ਤਾਂ ਜੀ ਇਹਨਾਂ ਨੇ ਆਹ ਕਰਤਾ ਉਹ ਕਰਤਾ ਜੀ, ਇਹ ਕਿਉਂ ਗਿਆ ਉੱਥੇ। ਤੇ ਬਾਬਾ ਜੀ ਕਹਿੰਦੇ ਵੀ ਕੋਈ ਚੱਕਰ ਨਹੀਂ। ਵੈਸੇ ਇੱਕ ਦਿਨ ਸੰਜੇ ਰਾਉਤ ਜਿਹੜਾ ਹਿੰਦੂ ਸ਼ਿਵ ਸੈਨਾ ਦਾ ਸ਼ਾਇਦ ਲੀਡਰ ਹੈ, ਉਹਦਾ ਮੈਂ ਪਰਸੋਂ ਚੌਥੇ ਪੜ੍ਹ ਰਿਹਾ ਸੀਗਾ, ਪੋਸਟ ਕੀਤਾ ਉਹਨੇ ਆਪਦੇ ਫੇਸਬੁੱਕ ਅਕਾਊਂਟ ਤੇ, ਭਈ ਇਹ ਜੀ ਹਿੰਦੂਆਂ ਦੇ ਕਾਤਲ ਨੇ, ਜੇ ਆਬੂਆ ਤੇ ਕਿਉਂ ਗਏ। ਮੈਂ ਦੇਖ ਰਿਹਾ ਸੀਗਾ ਇੱਕ ਪਾਸੇ ਸਿੱਖਾਂ ਦੇ ਸੁਹਿਰਦ ਹਿੱਸੇ ਜਿਨ੍ਹਾਂ ਨੂੰ ਆਪਦੇ ਨਾਲ ਇੰਡੀਆ ਵੱਲੋਂ ਜਾਂ ਹਿੰਦੂ ਕੱਟੜਵਾਦ ਵੱਲੋਂ ਕੀਤੀਆਂ ਭੈੜੀਆਂ ਹਰਕਤਾਂ ਦਾ ਰੋਸ ਹੈ, ਉਹ ਗੁੱਸੇ 'ਚ ਨੇ ਕਿ ਬਾਬੇ ਧੁੰਮੇ ਨੇ ਟਕਸਾਲ ਦੇ ਸੈਂਟਰ 'ਚ ਜਿਹੜਾ ਸਾਡੀ ਕੌਮ ਦਾ ਮਹਾਨ ਕੇਂਦਰ ਹੋਣਾ ਹੈਗਾ, ਤੇ ਉੱਥੇ ਕਿਉਂ ਇਹਨੂੰ ਸੱਦਿਆ। ਉਹ ਦੁਖੀ ਨੇ ਸਿੱਖ, ਦੂਜੇ ਪਾਸੇ ਹਿੰਦੂ ਦੁਖੀ ਨੇ। ਤੇ ਖੁਸ਼ ਕੌਣ ਆ? ਖੁਸ਼ ਹੈਗੇ ਆ ਬਾਬਾ ਧੁੰਮਾ ਜੀ ਤੇ ਉਹ ਜਿਹੜੇ ਲਾਲੇ ਜੇ ਨੇਗੇ, ਉਹਨਾਂ ਦੇ ਨਾਂ ਹੀ ਹੋਰ ਤਰ੍ਹਾਂ ਗਰੀਸ ਗਰੂਸ। ਗਰੀਸ ਤਾਂ ਸਾਡੇ ਉਹ ਜਦੋਂ ਕੋਈ ਮਸ਼ੀਨ ਮਸ਼ੂਨ ਪੱਠੇ ਵਾਲੀ ਨੂੰ ਕਹਿੰਦੇ ਆ ਗਰੀਸ ਦੇ ਲਈਏ ਜਾਂ ਕੁਛ ਬਰੂਜਾ ਪਰਾਜਾ ਲਾ ਲਈਏ, ਚਲੋ ਉਹਨਾਂ ਦੇ ਨਾਂ ਇਹੋ ਜਿਹੇ ਹੁੰਦੇ ਲਾਲਿਆਂ ਦੇ। ਪਰ ਮਾਮਲਾ ਇਹ ਹੈ ਕਿ ਬਾਬਾ ਧੁੰਮਾ ਜੀ ਕਿਉਂ ਤੁਸੀਂ ਸਾਰੀ ਕੌਮ ਨੂੰ ਬੇਵਕੂਫ ਸਮਝਦੇ? ਅਗੇ ਜੀ ਜਿਹੜੇ ਕਹਿੰਦੇ ਨੇ ਨਾ ਵੀ ਸਿੱਖ ਇਜ਼ਮ ਨੂੰ, ਸਿੱਖ ਕੌਮ ਨੂੰ ਹਿੰਦੂ ਤਵੀਏ ਹੜੱਪ ਜਾਣਗੇ, ਕਹਿੰਦੇ ਇਹ ਤਾਂ ਆਪਦੇ ਇਹਨਾਂ ਦੇ ਚੱਕਰ ਵੀ ਆ, ਆਪ ਉਹੀ ਕਹਿੰਦੇ ਜਾਣ ਕੇ ਕਹਿੰਦੇ ਆ, ਕੋਈ ਇਹੋ ਜਿਹੀ ਗੱਲ ਨਹੀਂ। ਕਿਵੇਂ ਕੋਈ ਗੁਰੂਆਂ ਦੀ ਸਾਜੀ ਨਵਾਜੀ ਕੌਮ ਨੂੰ ਖਾਜੂ? ਦੁਨੀਆ ਭਰ ਦੇ ਇਤਿਹਾਸ ਦੇ ਵਿੱਚ ਹਜ਼ਾਰਾਂ ਬੋਲੀਆਂ ਖਤਮ ਹੋ ਚੁੱਕੀਆਂ ਨੇ, ਹਜ਼ਾਰਾਂ ਕੌਮਾਂ, ਹਜ਼ਾਰਾਂ ਸਿਵਲਾਈਜੇਸ਼ਨਸ ਖਤਮ ਹੋਈਆਂ ਨੇ, ਤੇ ਬਾਬੇ ਧੁੰਮੇ ਵਰਗੀ ਉਹਨਾਂ ਕੌਮਾਂ 'ਚ ਸੀ। ਇੱਕ ਗੱਲ ਸੁਣੀ ਦੀ ਹੈ ਕਿ ਜਰਮਨ ਦੇ ਵਿੱਚ ਜਦੋਂ ਯਹੂਦੀਆਂ ਦਾ ਜੈਨੋਸਾਈਡ ਹੋਇਆ ਤੇ ਬਚੇ ਹੋਏ ਯਹੂਦੀਆਂ ਨੂੰ ਕਿਸੇ ਨੌਜਵਾਨ ਨੂੰ ਕਿਸੇ ਨੇ ਪੁੱਛਿਆ ਕਿ ਇਹ ਰਾਤੋਂ ਰਾਤ ਤਾਂ ਤੁਹਾਡਾ ਬੜਾਂਗੇ ਦਾ ਇੰਤਜ਼ਾਮ ਹੋਇਆ ਨਹੀਂ ਹੋਣਾ, ਤੇ ਤੁਸੀਂ ਪਹਿਲਾਂ ਇਹਦਾ ਕੁਝ ਸੋਚਿਆ ਨਹੀਂ? ਉਹ ਕਹਿੰਦਾ ਵੀ ਜਦੋਂ ਨਿੱਕੀ ਮੋਟੀ ਕੋਈ ਘਟਨਾ ਵਾਪਰਦੀ ਸੀ ਤਾਂ ਅਸੀਂ ਜਿੰਨੇ ਨੌਜਵਾਨ ਸੀ, ਅਸੀਂ ਸੋਚਣਾ ਵੀ ਕੱਲ ਨੂੰ ਆਪਣੇ ਨਾਲ ਮਾੜੀ ਨਾ ਹੋ ਜੇ, ਆਪਾਂ ਤਿਆਰੀ ਕਰੀਏ, ਕੋਈ ਬਚਾਅ ਦਾ ਰਾਹ ਲੱਭੀਏ। ਪਰ ਸਾਡੀ ਕੌਮ ਦੇ ਵਿੱਚ ਇੱਕ ਇਹੋ ਜਿਹੀ ਵੈਰਾਈਟੀ ਹੈ ਜਿਹੜੀ ਹਰ ਵੇਲੇ ਇਹੀ ਕਹਿੰਦੀ ਰਹਿੰਦੀ ਹੈ, ਉਹ ਚਲੋ ਛੱਡੋ ਮਾੜੀ ਮੋਟੀ ਗੱਲ ਹੋ ਗਈ, ਐਡਾ ਕੋਈ ਚੱਕਰ ਨਹੀਂ ਹੈਗਾ, ਕੁਝ ਨਹੀਂ ਹੁੰਦਾ ਹੈਗਾ। ਤੇ ਆਖਰ ਇਉਂ ਕਰਦੇ ਕਰਦਿਆਂ ਨੇ ਆਹ ਦਿਨ ਲੈ ਆਂਦੇ ਵੀ ਅੱਜ ਸਾਡੀ ਕੌਮ ਦਾ ਐਡਾ ਘਾਣ ਹੋ। ਸੋ ਬਾਬਾ ਧੁੰਮਾ ਜੀ ਤੇ ਬਾਬੇ ਧੁੰਮੇ ਵਰਗੇ ਲੱਖਾਂ ਹੀ ਨੇ ਇੱਥੇ, ਜਿਹੜੇ ਸਿੱਖ ਕੌਮ ਨੂੰ ਜਦੋਂ ਵੀ ਉਹ ਜਾਗਣ ਲੱਗਦੀ ਆ ਕਿਸੇ ਖਤਰੇ ਨੂੰ ਮਹਿਸੂਸ ਕਰਕੇ, ਉਸੇ ਵੇਲੇ ਹੀ ਉਹਨੂੰ ਸਵਾਉਣ ਬਹਿ ਜਾਂਦੇ ਆ ਕੌਮ ਨੂੰ। ਕੁਝ ਨਹੀਂ ਹੁੰਦਾ, ਕੋਈ ਗੱਲ ਨਹੀਂ, ਐਡੀ ਕਿਹੜੀ ਗੱਲ ਆ, ਮਾੜੀ ਮੋਟੀ ਗੱਲ ਤਾਂ ਐਡੇ ਮੁਲਕ 'ਚ ਹੋ ਹੀ ਜਾਂਦੀ ਆ। ਇੱਕ ਵਾਰੀ ਯਾਦਵਿੰਦਰ ਕਰਫਿਊ ਮੈਨੂੰ ਮੱਤਾਂ ਦੇ ਰਿਹਾ ਸੀ, ਗੱਲ ਸਾਰੇ ਕਰ ਲੈਂਦੇ ਆ, ਕਹਿੰਦਾ ਜੀ ਐਡਾ ਵੱਡਾ ਮੁਲਕ ਆ, ਸਾਰੀਆਂ ਹੀ ਕੌਮਾਂ ਕੋਲੇ, ਹਰ ਖਿੱਤੇ ਦੇ ਲੋਕਾਂ ਕੋਲੇ ਤੁਹਾਡੇ ਵਾਂਗੂ ਹੀ ਇੱਕ ਆਪੋ ਆਪਣਾ ਸ਼ਿਕਾਇਤਾਂ ਵਾਲਾ ਇੰਡੀਅਨ ਸਿਸਟਮ ਤੋਂ ਸ਼ਿਕਾਇਤਾਂ ਉਹ ਲਾਇਆ ਹੋਇਆ ਡੱਬਾ, ਤੇ ਕਿਸੇ ਕੋਲੇ ਘੱਟ ਆ ਕਿਸੇ ਕੋਲੇ ਵੱਧ ਆ, ਪਰ ਤੁਹਾਡੇ ਵਾਂਗੂ ਕੋਈ ਖਾਲਿਸਤਾਨ ਤਾਂ ਨਹੀਂ ਮੰਗਦਾ। ਮੈਨੂੰ ਚੇਤੇ ਆਇਆ ਜਦੇ ਖੁਸ਼ਵੰਤ ਸਿੰਘ, ਉਹ ਕਹਿੰਦਾ ਵੀ ਮੈਂ ਕਦੇ ਆਪਦੇ ਆਪ ਨੂੰ ਸਿੱਖ ਬਾਹਲਾ ਨਹੀਂ ਸੀ ਸਮਝਦਾ, ਮੈਂ ਇੰਡੀਅਨ ਵੱਧ ਸਮਝਦਾ ਸੀ, ਮੈਂ ਇੰਡੀਆ ਨੂੰ ਵੱਧ ਤਰਜੀਹ ਦਿੰਦਾ ਸੀ। ਪਰ ਜਦੋਂ ਮੈਂ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਆਪਦਾ ਪਦਮ ਸ਼੍ਰੀ ਜਾਂ ਵਾਪਸ ਮੋੜਿਆ, ਅਗਲੇ ਦਿਨ ਪੂਰੇ ਇੰਡੀਆ ਨੇ ਮੇਰੀ ਉਹ ਜਖਣਾ ਪੱਟੀ, ਉਹ ਗੰਦ ਬਕਿਆ, ਮੈਨੂੰ ਅਕਲ ਟਿਕਾਣੇ ਆ ਗਈ ਵੀ ਜਿਨ੍ਹਾਂ ਸਿੱਖਾਂ ਦੇ ਮੈਂ ਦਿਲ ਦੁਖੀ ਕਰਨ ਵੇਲੇ ਕੋਈ ਕਸਰ ਨਹੀਂ ਛੱਡਦਾ, ਕਿੰਨਾ ਮਾੜਾ ਚੰਗਾ ਲਿਖ ਦਿੰਦਾ, ਬੋਲ ਦਿੰਦਾ, ਉਹਨਾਂ ਨੇ ਤਾਂ ਕਦੇ ਮੇਰੇ ਨਾਲ ਇਉਂ ਨਹੀਂ ਸੀ ਕੀਤੀ। ਤੇ ਜਿਨ੍ਹਾਂ ਹਿੰਦੂਆਂ ਨੂੰ ਖੁਸ਼ ਕਰਨ ਦੇ ਲਈ ਮੈਂ ਭਕਾਈ ਮਾਰਦਾ ਰਿਹਾ, ਉਹਨਾਂ ਦਾ ਹਾਲ। ਖੈਰ ਬਾਬਾ ਧੁੰਮਾ ਜੀ, ਮੈਂ ਤੁਹਾਨੂੰ ਇੱਕ, ਤੁਸੀਂ ਤਾਂ ਛੱਡੋ ਜਿਹੜੀਆਂ ਤੁਸੀਂ ਗਰੰਟੀਆਂ ਦਿੰਦੇ ਹੋ ਨਾ, ਜਿਹੋ ਜਿਹੀਆਂ ਕੇਜਰੀਵਾਲ ਗਰੰਟੀਆਂ ਦਿੰਦਾ ਫਿਰਦਾ ਹੁੰਦਾ ਸੀ, ਉਹ ਜਿਹੀਆਂ ਬਾਬਾ ਜੀ ਦੇਈ ਜਾਂਦੇ ਨੇ ਕਿ ਕੁਛ ਨਹੀਂ ਹੁੰਦਾ। ਅਸੀਂ ਤੁਹਾਨੂੰ ਗਰੰਟੀ ਦਿੰਦੇ ਹਾਂ, ਤੁਹਾਡੀ ਗਰੰਟੀ ਦਾ ਖਾਧੀ ਕੜੀ। ਗੱਲ ਇਹ ਆ ਬਾਬਾ ਜੀ, ਵਕਤ ਆਇਆ ਲਓ, ਉਹ 2 ਦਿਨਾਂ ਨੂੰ ਆ ਜੇ, 2 ਮਹੀਨਿਆਂ ਨੂੰ ਆ ਜੇ, ਸੱਚੇ ਪਾਤਸ਼ਾਹ ਤੁਹਾਡੀ ਉਮਰ ਘੱਟੋ ਘੱਟ 200 ਸਾਲ ਜ਼ਰੂਰ ਕਰੇ। ਤੁਹਾਡੇ ਸਾਹਮਣੇ ਆ, ਤੁਸੀਂ ਕੰਧਾਂ 'ਚ ਟੱਕਰਾਂ ਮਾਰਨੀਆਂ ਨੇ ਕਿ ਮੈਂ ਆਪਦੀ ਕੌਮ ਨਾਲ ਧੋਖਾ ਕੀਤਾ,
ਇਹ ਗੱਲ ਮੈਂ ਸਾਚੀ ਸਾਖੀ ਪੜ੍ਹਨ ਨੂੰ ਹਰੇਕ ਨੂੰ ਕਹਿਣਾ ਹੁੰਨਾ। ਮੈਨੂੰ ਨਹੀਂ ਲੱਗਦਾ ਵੀ ਉਹਦੇ ਚ ਕੋਈ ਲੀਡਰ ਬਚਿਆ ਹੋਣਾ ਜਿਹਨੇ 1947 ਮੌਕੇ ਕਮਲ ਕੁੱਟਿਆ ਤੇ ਬਾਅਦ ਵਿੱਚ ਸਾਰੇ ਪਿੱਟਦੇ ਸੀ। ਮੈਂ ਕਿਹੋ ਜਿਹਾ ਤੇ ਯਕੀਨ ਕਰ ਲਿਆ। ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ ਸਮੇਤ ਸਾਰੇ ਲੀਡਰ ਬਾਅਦ ਵਿੱਚ ਮੰਨੇ ਆ ਕਿ ਕਾਸ਼ ਅਸੀਂ ਇਹਨਾਂ ਤੇ ਯਕੀਨ ਨਾ ਕੀਤਾ। ਜਦੋਂ ਮੈਂ ਕਿਤਾਬ ਪੜ੍ਹਦਾ ਹਿੰਦੂ ਇਜ਼ਮ ਧਰਮ ਜਾਂ ਕਲੰਕ, ਉਹਦੇ ਚੋਂ ਇਹੀ ਮੈਨੂੰ ਸ਼ੁਕਰ ਕਰਦਾ ਸੱਚੇ ਪਾਤਸ਼ਾਹ ਦਾ, ਘਰ ਪਰਿਵਾਰ ਦਾ, ਮਾਂ-ਬਾਪ ਦਾ ਜਿਹੋ ਜਿਹੇ ਮਾਹੌਲ 'ਚ ਜੰਮੇ ਪਲੇ ਸੀ ਉਹਦਾ ਜਿਹੋ ਜਿਹਾ ਸੀ, ਪਰ ਕਿਤਾਬਾਂ ਮੈਨੂੰ ਜਿਵੇਂ ਅਮਲੀ ਨੂੰ ਅਮਲ ਹੁੰਦਾ ਨਾ, ਕਿਤਾਬਾਂ ਪੜ੍ਹਨ ਦਾ ਬੜਾ ਭੁੱਸ ਪਿਆ। ਫਿਰ ਸਭ ਤੋਂ ਵਧੀਆ ਗੱਲ ਇਹ ਹੋਈ ਕਿ ਕੱਲੀਆਂ ਸਿੱਖ ਧਰਮ ਜਾਂ ਸਿੱਖ ਇਤਿਹਾਸ ਦੀਆਂ ਨਹੀਂ, ਹਿੰਦੂਆਂ ਦੀਆਂ, ਬੋਧੀਆਂ ਦੀਆਂ, ਜੈਨੀਆਂ ਦੀਆਂ, ਕਾਮਰੇਡਾਂ ਦੀਆਂ, ਹੋਰ ਜਿਹਦੀਆਂ ਮਿਲ ਜਾਣ ਸਾਰੀਆਂ ਹੀ ਪੜ੍ਹੀ ਜਾਣੀਆਂ। ਇਹੋ ਜਿਹਾ ਨਸ਼ਾ ਵੀ ਅਖਬਾਰ ਚੱਕ ਲੈਣਾ ਤਾਂ ਮਸ਼ਹੂਰੀਆਂ ਮਸ਼ਾਰੀਆਂ ਵੀ ਸਾਰੀਆਂ ਪੜ੍ਹ ਦੇਣੀਆਂ, ਪਤਾ ਨਹੀਂ ਕੀ ਦਿਮਾਗ ਨੂੰ ਚੜਿਆ ਹੁੰਦਾ ਸੀ। ਜਦੋਂ ਹਿੰਦੂਆਂ ਦੀਆਂ ਕਿਤਾਬਾਂ ਪੜ੍ਹੀਆਂ ਤਾਂ ਉਹਨਾਂ 'ਚ ਇਹੀ ਕੁਝ ਮਿਲਿਆ ਵੀ ਇਹ ਅਕਿਰਤ ਘਣਤਾ ਜਿਹਨੂੰ ਆਪਾਂ ਕਹਿੰਦੇ ਆ, ਜਿਹੜੀਆਂ ਗੱਲਾਂ ਨੂੰ ਆਪਾਂ ਡੀਮੈਰਿਟ ਗਿਣਦੇ ਆ ਨਾ, ਔਗਣ ਗਿਣਦੇ ਆ, ਠੱਗੀ, ਹੇਰਾ ਫੇਰੀ, ਚੋਰੀ ਚਕਾਰੀ ਜਾਂ ਹੋਰ, ਇਹ ਸਾਰੀਆਂ ਚੀਜ਼ਾਂ ਨੂੰ ਹਿੰਦੂਤਾ ਵਿੱਚ ਗੁਣ ਮੰਨਿਆ ਜਾਂਦਾ। ਉਹਨਾਂ ਦੇ ਵਿੱਚ ਤਾਂ ਰਹਿਬਰ ਪੈਗੰਬਰ ਜਿਹੜੇ ਨੇ, ਜਿਹਨੂੰ ਆਪਾਂ ਦੇਵੀ ਸ਼ਕਤੀਆਂ ਵਾਲੇ ਕਹਿੰਦੇ, ਉਹ ਇਹੀ ਕੁਝ ਕਰਦੇ। ਤੋ ਜਿਸ ਕੌਮ ਦਾ ਅਕੀਦਾ ਹੀ ਠੱਗੀ ਠੋਰੀ ਆ, ਉਹ ਕਹਿੰਦੇ ਤੁਸੀਂ ਨਾ ਯਕੀਨ ਕਰੋ ਸਾਡੇ ਤੇ, ਤੁਹਾਨੂੰ ਜੇ ਕਿਹਾ ਸੀਗਾ ਵੀ 1947 ਮੌਕੇ ਵੀ ਨਾ ਕਰਦੇ। ਤੋ ਜਿਹੜੀ ਕੌਮ ਨੇ 1947 ਮੌਕੇ ਹਜੇ 100 ਸਾਲ ਨਹੀਂ ਹੋਏ ਪੂਰੇ, ਜਿਹਨੇ ਸਾਡੇ ਉਦੋਂ ਟਕਾ ਕੇ ਲੱਤ ਮਾਰੀ ਆ ਪਿੱਛੇ, ਉਹਦੇ ਉੱਤੇ ਬਾਬਾ ਧੁੰਮਾ ਜੀ ਪਤਾ ਨਹੀਂ ਭਾਈ, ਠੀਕ ਆ ਅਸੀਂ ਅਰਦਾਸ ਵਿੱਚ ਕਹਿੰਦੇ ਆ ਵੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ ਮੰਗਦੇ ਆ ਅਸੀਂ, ਭਰੋਸੇ ਦਾ ਦਾਨ, ਪਰ ਐਡਾ ਵੀ ਨਹੀਂ ਹੋਣਾ ਚਾਹੀਦਾ ਵੀ ਸੱਪ ਫੜ ਕੇ ਜੇਬ 'ਚ ਪਾ ਕੇ ਕਹੀਏ ਵੀ ਲੈ ਆਏ ਸਾਨੂੰ ਕੀ ਕਰ ਲੂ। ਬਾਬਾ ਜੀ ਕੋਬਰੇ ਫੜ ਕੇ ਜਿਹੜੇ ਨਾ ਗਲ 'ਚ ਪਾ ਕੇ ਨਜ਼ਾਰੇ ਲੈਵੇ ਕਿ ਮੈਨੂੰ ਗਰੰਟੀ ਆ ਕੁਝ ਨਹੀਂ ਕਹੂਗਾ। ਹੋ ਸਕਦਾ ਕਿਸੇ ਨੂੰ ਕੋਬਰਾ ਬਖਸ਼ ਦੇਵੇ, ਪਰ ਇਹ ਨਹੀਂ। ਕਿਉਂਕਿ ਬਾਣੀ 'ਚ ਵੀ ਨਿਰਣਾ ਕੀਤਾ ਹੋਇਆ, ਬਾਣੀ 'ਚ ਵੀ ਲਿਖਿਆ ਹੋਇਆ, ਬਾਹਮਣ ਨਾਏ ਜੀਆ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੋਂ ਅਜਾੜੇ ਕਾ ਬੰਦ। ਜਿਹੜਾ ਬਾਹਮਣ ਨਾਏ ਜੀਆ ਕਾਏ, ਇਹ ਪੜੋ, ਇਹਦਾ ਕੀ ਅਰਥ ਆ? ਚਲੋ ਸਾਨੂੰ ਤਾਂ ਬਾਬਾ ਜੀ ਬੜਾ ਗਿਆਨ ਨਹੀਂ, ਸ਼ੁੱਧ ਬਾਣੀ ਨਹੀਂ ਪੜ੍ਹ ਸਕਦੇ, ਅਰਥ ਨਹੀਂ ਆਉਂਦੇ ਹੋਣੇ, ਤੁਹਾਨੂੰ ਤਾਂ ਜ਼ਿਆਦਾ ਪਤਾ। ਉਹ 'ਚ ਲਿਖਿਆ ਤਾਂ ਹੋਇਆ ਵੀ ਬਾਹਮਣ ਕੀ ਕਰਦਾ, ਕਿਵੇਂ ਕਰਦਾ। ਉਸ ਬਾਹਮਣਵਾਦ ਵਾਲੀ ਧਿਰ ਨਾਲ ਖੜ ਕੇ ਕਾਂਗਰਸ ਮਾੜੀ ਹੈ, ਮਾੜੀ ਸੀ, ਮਾੜੀ ਰਹੂਗੀ, ਪਰ ਬੀਜੇਪੀ ਮਾੜੀ ਹੈ, ਮਾੜੀ ਰਹੂਗੀ ਕਹਿਣ ਤੋਂ ਕਿਉਂ ਭੱਜਦੇ ਹੋ? ਅਸੀਂ ਤਾਂ ਉਦੋਂ ਉਲਟ ਉਦੋਂ ਗਾਹਾਂ ਤੱਕ ਜਾਂਦੇ ਆ ਕਿ ਬ੍ਰਾਹਮਣਵਾਦੀ ਹਿੰਦੂ ਤਵੀ ਜਾਂ ਗਰਕੀ ਹੋਈ ਸੋਚ ਕਾਮਰੇਡਾਂ ਦਾ ਹੋਵੇ, ਜਿਹ 'ਚ ਮਰਜ਼ੀ ਹੋਵੇ, ਉਹਨੇ ਕਦੇ ਨਹੀਂ ਬਖਸ਼ਣ, ਡੰਗ ਮਾਰਨਾ ਹੀ ਮਾਰਨਾ। ਸੋ ਬਾਬਾ ਜੀ ਕਹਿ ਰਹੇ ਨੇ ਕਿ ਸਿੱਖੀ ਨੂੰ ਤੇ ਸਿੱਖਾਂ ਨੂੰ ਬੀਜੇਪੀ ਤੋਂ ਕੋਈ ਖਤਰਾ ਨਹੀਂ, ਕੋਈ ਖਤਰਾ ਨਹੀਂ। ਔਰ ਇੰਨਾ ਕਰੋੜ ਕੇ ਕਹਿੰਦੇ ਆ, ਮੈਂ ਗਰੰਟੀ ਦਿੰਦਾ, ਮੈਨੂੰ ਤਾਂ ਜਦੋਂ ਮੈਂ ਸੁਣ ਰਿਹਾ ਸੀਗਾ, ਅੱਖਾਂ 'ਚੋਂ ਸਰੀਰ 'ਚੋਂ ਐ ਲੱਗੇ ਕਿ ਜਿਵੇਂ ਕੋਈ ਬੰਦਾ ਆਪਦੇ ਪੁੱਤ ਨੂੰ ਕਹਿ ਰਿਹਾ ਹੋਵੇ ਜ਼ਹਿਰ ਹੱਥ ਤੇ ਰੱਖ ਕੇ, ਪੁੱਤ ਚੱਟ ਲਾ ਸਾਇਨਡ, ਤੈਨੂੰ ਕੁਛ ਨਹੀਂ ਹੋਊ। ਮੈਨੂੰ ਇਉਂ ਲੱਗ ਰਿਹਾ ਸੀ ਬਾਬਾ ਜੀ ਜਿਵੇਂ ਪੂਰੀ ਕੌਮ ਨੂੰ ਕਹਿ ਰਿਹਾ ਸਾਇਨਡ ਖਾ ਲਓ, ਕੁਛ ਨਹੀਂ ਹੁੰਦਾ ਸਾਇਨਡ ਖਾਣ ਨੂੰ। ਪਰ ਬਾਬੇ ਦੇ ਚੇਲਿਆਂ ਦੀ ਸੁਣੋ ਕਦੇ, ਤੇ ਉਹੋ ਜਿਹੇ ਹੀ ਹੋਰ ਸਾਡੀ ਕੌਮ 'ਚ ਨੇ। ਇੱਕ ਤੁਸੀਂ ਸੁਣਦੇ ਹੋਵੋਗੇ ਅੱਜ ਕੱਲ੍ਹ, ਕਿਉਂਕਿ ਜਦੋਂ ਵਿਹਲੇ ਹੋ ਜਾਂਦੇ ਆ ਨਾ, ਉਦੋਂ ਫਿਰ ਕੌਮ ਚੇਤੇ ਆਉਂਦੀ ਹੈ। ਤਰਲੋਚਨ ਸਿੰਘ ਮੈਂਬਰ ਪਾਰਲੀਮੈਂਟ ਸਾਰੀ ਉਮਰ ਭਾਰਤ ਮਾਤਾ ਕੀ ਜੈ ਕਹਿ ਕੇ ਸਰਕਾਰੀ ਅਹੁਦੇ ਮਾਣੇ, ਤੇ ਗਿਆਨੀ ਜੈਲ ਸਿੰਘ ਦਾ ਖਾਸ ਬਣ ਕੇ, ਤੇ ਬਾਅਦ ਵਿੱਚ ਵੀ ਮੈਂਬਰ ਪਾਰਲੀਮੈਂਟ ਬਣ ਕੇ ਨਜ਼ਾਰੇ ਲੈ ਲਏ। ਹੁਣ ਜਦੋਂ ਪਤਾ, ਮੈਂ ਕਹਿੰਦਾ ਉਨੇ ਕੁ ਪੈਸੇ ਹੋਣ, ਉਨੀ ਕੁ ਟੌਰ ਹੋਵੇ, ਯਾਰ ਗੱਲਾਂ ਹੀ ਮਾਰਨੀਆਂ ਨੇਗੀਆਂ। ਚੈਨਲ ਵਾਲੇ ਸੱਦ ਲੈਂਦੇ ਨੇ ਤੇ ਜਿਉਂ ਲੱਗਦੇ ਆ ਫਿਰ ਕੜੀ ਘੋਲਣ। ਕਿੱਥੇ ਲਿਖਿਆ ਹੋਇਆ ਵੀ ਸਿੱਖ ਜਰੈਮ ਪੇਸ਼ਾ ਨੇ ਜੀ? ਕਹਿੰਦਾ ਮੈਂ ਤਾਂ ਕਦੇ ਦੇਖਿਆ ਨਹੀਂ। ਉਧਰੋਂ ਬਚ ਗਿਆ ਨਾ ਨਵੰਬਰ 84 ਨੂੰ ਤੂੰ,
ਅਸਲੀ ਗੱਲ ਇਹ ਆ ਕਿ ਕਿਸੇ ਸਿੱਖ ਨੂੰ ਜੇ ਸਮਝਾਉਣ ਬਹਿ ਜਾਈਏ, ਤਰਲੋਚਨ ਸਿੰਘ ਵਰਗੇ ਨੂੰ, ਖੁਸ਼ਵੰਤ ਸਿੰਘ ਵਰਗੇ ਨੂੰ, ਕਿ ਵਾਕਿਆ ਹੀ ਇੰਡੀਅਨ ਸਿਸਟਮ ਸਿੱਖੀ ਅਤੇ ਸਿੱਖਾਂ ਲਈ ਖਤਰਨਾਕ ਹੈ, ਕੋਈ ਮੰਨਦਾ ਇੱਥੇ? ਜਦੋਂ ਉਹ ਟਾਇਰ ਲੈ ਕੇ ਆਉਂਦੇ ਆ, ਫੇਰ ਪਿੱਟਦੇ ਆ, ਫੇਰ ਕਹਿੰਦੇ ਆ ਹਾਂ ਭਿੰਡਰਾਂ ਵਾਲਾ ਸਹੀ ਕਹਿੰਦਾ ਸੀ, ਫੇਰ ਕਹਿੰਦੇ ਆ ਵੀ ਹਾਂ ਵਾਕਿਆ ਹੀ ਸਹੀ। ਪਰ ਹੁਣ ਇੱਕ ਪੂਰਾ ਨੈਟਵਰਕ ਇਸ ਮੌਕੇ ਚੱਲ ਰਿਹਾ ਜੀ ਕੌਮ ਦੇ ਵਿੱਚ। ਸਾਡੀ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਵਰਗ ਖੜਾ ਹੋ ਚੁੱਕਿਆ ਹੈ, ਜਿਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ ਇਹ ਆ ਕਿ ਕੌਮ ਨੂੰ ਖਾਲਿਸਤਾਨ ਤੋਂ ਮੋੜਨਾ ਤੇ ਖਾੜਕੂ ਯੋਧਿਆਂ ਦੇ ਖਿਲਾਫ। ਕੱਲ ਨੂੰ ਦੇਖੋ, ਜਿਹੜਾ ਮਾਤਾ ਦਾ ਮਾਲਜਾ ਬਣ ਕੇ ਜਿੰਦਾਬਾਦ ਮੁਰਦਾਬਾਦ ਵਾਲਾ ਸ਼ਾਂਤਮਈ ਡੈਮੋਕ੍ਰੇਟਿਕ ਤਰੀਕੇ ਵਾਲਾ ਰਾਹ ਹੈ ਨਾ, ਇਹ ਹੋਣਾ ਕਿਸੇ ਥਾਂ ਤੇ ਕਾਰਗਰ ਮੈਨੂੰ ਤਾਂ ਪਤਾ ਨਹੀਂ ਗਾ। ਇੱਥੇ ਤਾਂ ਜੁੱਤੀਆਂ ਪੈਂਦੀਆਂ। ਕਈ ਇੱਥੇ ਕਹਿ ਦਿੰਦੇ ਨੇ, ਮੈਨੂੰ ਕਹਿ ਦਿੰਦੇ ਆ ਵੀ ਦਲ ਖਾਲਸਾ ਦਾ ਜਿਹੜਾ ਪ੍ਰੋਗਰਾਮ ਹੁੰਦਾ ਫਲਾਨਾ, ਤੁਸੀਂ ਨਹੀਂ ਉੱਥੇ ਗਏ ਜੀ, ਜਾਂ ਆਪਣੀ ਕੌਮ ਦਾ ਫਲਾਨਾ ਪ੍ਰੋਗਰਾਮ ਸੀ ਤੁਸੀਂ ਉੱਥੇ ਗਏ ਨਹੀਂ। ਤੇ ਮੈਂ ਕਹਿੰਦਾ ਹੁੰਦਾ ਵੀ ਮੈਂ ਕੌਮ ਨੂੰ ਸਮਰਪਿਤ ਜ਼ਰੂਰ ਹਾਂ। ਜੇ ਕਿਤੇ ਗੋਲੀਆਂ ਨਾਲ ਨਲਕੇ ਦੇ ਫਿਲਟਰ ਵਰਗਾ ਕਰਕੇ ਸਰੀਰ ਸੁੱਟ ਦੇਣ, ਉਹ ਵੀ ਕੋਈ ਮਾੜੀ ਗੱਲ ਨਹੀਂ ਹੈ ਕੌਮ ਲਈ ਮਰ ਜਾਣ। ਪਰ ਪੱਗ ਖਿਲਰੀ ਹੋਵੇ, ਕੇਸ ਖਿਲਰੇ ਹੋਣ, ਸਿਰ 'ਚ ਡਾਂਗ ਮਾਰ ਕੇ ਲਹੂ ਲਾਣ ਕੀਤਾ ਹੋਵੇ ਤੇ 300 ਪੁਲਿਸੀਆ ਤੁਹਾਡੇ ਸਾਹਮਣੇ ਖੜ ਕੇ ਚਿੜਗਿੱਲੀਆਂ ਪਾਵੇ ਤੇ ਤੁਹਾਡੀ ਅਖਬਾਰ ਤੇ ਅਗਲੇ ਦਿਨ ਛਪੀ ਹੋਵੇ ਫੋਟੋ, ਮੇਰਾ ਯਾਰ ਰਿਹਾ ਸੰਘਰਸ਼ ਵੇਲੇ ਮੋਹੀ ਵਾਲਾ ਤਾਰ ਇੰਗਲੈਂਡ 'ਚ, ਮੈਨੂੰ ਤਾਂ ਉਹਨੇ ਫੋਨ ਕਰ ਕਰਕੇ ਮਾਰ ਦੇਣਾ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ? ਆਹ ਕੋਈ ਤਰੀਕਾ ਲੜਨ ਦਾ? ਛਿੱਤਰ ਖਾਣ ਜਾਣਾ। ਜਿਨ੍ਹਾਂ ਨੂੰ ਲੱਗਦਾ ਨਾ ਕਿ ਜੀ ਆਪਣੇ ਬੀਤੇ ਦੌਰ ਦੇ ਵਿੱਚ ਇਹੋ ਜਿਹੇ ਢੰਗ ਤਰੀਕੇ ਰਹੇ ਨੇ, ਇੱਥੇ ਜਿਹੜਾ ਮੋਰਚਾ ਲੱਗਿਆ ਸੀ ਗੁਰੂ ਕੇ ਬਾਗ ਦਾ, ਉਦੋਂ ਡਾਂਗਾ ਖਾਣ ਜਾਂਦੇ ਸੀ ਸਿੰਘ ਸਾਡੇ ਵੀ, ਡਾਂਗਾ ਮਾਰ ਲਓ ਸਾਡੇ। ਇਹ ਜਿਹੜੇ ਸ਼ਾਂਤ ਛੂਤ ਮਈ ਵਾਲੇ ਆ, ਗਾਂਧੀ ਗੁੰਦੀ ਵਾਲੇ ਤਰੀਕੇ ਨੇ, ਜਿਨ੍ਹਾਂ ਨੂੰ ਪ੍ਰਵਾਨ ਆ, ਮੈਂ ਉਹਨਾਂ ਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ, ਪਰ ਸਾਡਾ ਇਹ ਸੁਭਾਅ ਹੈ ਨਹੀਂ। 21 ਦੇ 41 ਜਾਂ ਘੱਟੋ ਘੱਟ 151 ਪਾਓ ਜੀ। ਤੇ ਫਿਰ ਜਦੋਂ ਜੂਨ 1984 ਦੇ ਦਿਨ ਮਨਾਉਣੇ ਸ਼ੁਰੂ ਕੀਤੇ, ਹੁਣ ਤਾਂ ਹਰੇਕ ਹੀ ਫੁਕਰੀਆਂ ਮਾਰੀ ਜਾਂਦਾ। ਬਾਬਾ ਧੁੰਮਾ ਕਹਿੰਦਾ ਜੀ ਅਸੀਂ ਸਭ ਤੋਂ ਪਹਿਲਾਂ ਮਹਿਤੇ ਮਨਾਉਂਦੇ ਆ ਰਹੇ ਹਾਂ, ਅਸੀਂ ਤਾਂ 1984 ਤੋਂ ਹੀ ਮਹਿਤੇ ਮਨਾਉਂਦੇ ਆ ਰਹੇ ਹਾਂ। ਉਦੋਂ ਤਾਂ ਕਹਿੰਦਾ ਸ਼੍ਰੋਮਣੀ ਕਮੇਟੀ ਵੀ ਨਹੀਂ ਸੀ ਮਨਾਉਂਦੀ, ਤੇ ਸਾਨੂੰ ਹੁਣ ਬਾਬਾ ਆਪਣਾ ਸਿਮਰਨਜੀਤ ਸਿੰਘ ਮਾਨ ਹੁਣੀ ਕਹਿੰਦੇ ਆ ਵੀ ਤੁਸੀਂ ਇੱਥੋਂ ਬੰਦ ਕਰੋ ਤੇ ਇੱਥੇ ਚਲਾਓ, ਕੱਲਾ ਅਕਾਲ ਤਖਤ ਵਾਲਾ ਰੱਖੋ। ਅਕਾਲ ਤਖਤ ਵਾਲਾ ਕਹਿੰਦਾ ਬਾਅਦ ਸ਼ੁਰੂ ਹੋਇਆ ਸ਼ਹੀਦੀ ਦਿਹਾੜਾ, ਉਹ ਕਹਿੰਦਾ ਵਾ ਵੀ ਉੱਥੇ ਲਾਗੂ ਰਹੇ ਤੇ ਇੱਥੇ ਬੰਦ ਕਰੋ। ਬਾਬਾ ਜੀ ਕਿਉਂ ਹਰ ਗੱਲ ਦੇ ਉੱਤੇ ਗਪੌੜੇ ਛੱਡਣ ਦਾ ਤੁਸੀਂ ਆਖਿਆ ਜੀ? ਫੋਟੋ ਜਿਹੜੀ ਆ ਸ਼ਹੀਦੀ ਆਪਣੇ ਸੰਤ ਭਿੰਡਰਾਂਵਾਲਿਆਂ ਦੀ, ਉਹ ਮੈਂ ਮੇਰੇ ਤਰੱਦਦ ਕਰਕੇ ਮੈਂ ਮੇਲ ਜੋਲ ਨਾਲ ਲਵਾਤੀ। ਅੱਛਾ, ਜਿਹੜਾ ਵੀ ਉੱਠਦਾ ਨਾ ਸਿੱਖਾਂ 'ਚ, ਇਹ ਬੜੀ ਮੈਂ ਅਜੀਬ ਬਿਮਾਰੀ ਦੇਖੀ ਆ, ਸਾਰਾ ਸਿਰ ਆਪਦੇ ਸਿਰ ਬੰਨਣ ਤੁਰ ਪੈਂਦਾ। ਹਾਲਾਂਕਿ ਜਦੋਂ ਸ਼ਿੰਗਾਰ ਸਿਨੇਮਾ ਬੰਬ ਕੰਢ ਵਾਲਾ ਚੱਕਰ ਚੱਲਦਾ ਸੀ, ਜੇ 1 ਤਰੀਕ ਸੀ ਉਦਣ, ਉਹ ਉਦੋਂ ਇੱਕ ਦਿਨ ਪਹਿਲਾਂ ਜਾਣੀ ਕਿ ਉਸ ਦਿਨ ਦੀ ਉਹਨਾਂ ਨੇ ਬਣਾਤੀ ਇੱਕ ਖਾੜਕੂਆਂ ਦੀ ਮੀਟਿੰਗ ਮੁੱਲਾਂਪੁਰ ਦਾਖਾ ਲੁਧਿਆਣੇ ਜ਼ਿਲ੍ਹੇ 'ਚ। ਉੱਥੇ ਥਾਣੇਦਾਰ ਨੇ ਬਣਾਈ ਕਹਾਣੀ ਕਿ ਜੀ ਆਹ ਜਿਹੜੇ 22-23 ਖਾੜਕੂ ਬੰਦੇ ਆ, ਇਹ ਉੱਥੇ ਜਾਂਗਪੁਰ ਰੁੜ ਕੇ ਪਿੰਡ ਦੇ ਵਿਚਾਲੇ ਇੱਕ ਸਰਕਾਰੀ ਮੋਟਰ ਵਾ ਪਾਣੀ ਸਪਲਾਈ ਵਾਲੀ, ਉੱਥੇ ਇਕੱਠੇ ਹੋਏ ਸੀ। ਤੇ ਸਾਡਾ ਉੱਥੇ ਮੁਖਬਰ ਸੀਗਾ ਜਸਵਿੰਦਰ ਸਿੰਘ ਪਿੰਡ ਮੰਡਿਆਣੀ, ਜਸਵਿੰਦਰ ਨਹੀਂ ਸੀ, ਇਦਾਂ ਦਾ ਕੁਛ ਨਾਂ ਸੀ ਉਹਦਾ। ਚਲੋ, ਉਹ ਕਹਿੰਦਾ ਵੀ ਉਹਨੇ ਆ ਕੇ ਦੱਸਿਆ ਵੀ ਉੱਥੇ ਜੀ ਅਸੀਂ ਸਰਬਜੀਤ ਸਿੰਘ ਘੁਮਾਣ ਨੂੰ ਦੇਖਿਆ ਮੈਂ, ਤੇ ਉਹ ਕਹਿ ਰਿਹਾ ਸੀ ਆਪਣੇ ਕੋਲੇ RDX ਤੇ ਅਸਲਾ ਆ ਗਿਆ ਤੇ ਹੁਣ ਆਪਾਂ ਪੰਜਾਬ 'ਚ ਬਸ ਚੱਕ ਦੇਣੇ ਆ ਪੱਟੇ। ਉਹ ਮੁਕੱਦਮਾ ਮੇਰੇ ਤੇ ਬਣਿਆ ਸੀ। ਉਹ ਜਿਹੜੀ ਤਰੀਕ ਸੀ ਜਿੱਦਣ ਦੀ ਘਟਨਾ ਬਣਾਈ ਸੀ ਝੂਠੀ ਪੁਲਿਸੀਆਂ ਨੇ, ਉਸ ਦਿਨ ਤੋਂ ਇੱਕ ਦਿਨ ਪਹਿਲਾਂ ਇੱਥੇ ਗੁਰਦੁਆਰਾ ਲੋਹਗੜ੍ਹ ਸਾਹਿਬ ਅੰਮ੍ਰਿਤਸਰ ਦੇ ਵਿੱਚ, ਇੱਥੋਂ ਬਹੁਤ ਸਾਰੀਆਂ ਸਿੱਖ ਸੰਗਤਾਂ ਨੇ ਹੱਥਾਂ ਦੇ ਵਿੱਚ ਸਿਰਾਂ ਦੇ ਉੱਤੇ ਵੱਡੇ ਸੰਤ ਭਿੰਡਰਾਂ ਵਾਲਿਆਂ ਦੇ ਫੋਟੋ ਚੱਕ ਕੇ ਅਕਾਲ ਤਖਤ ਸਾਹਿਬ ਵੱਲ ਮਾਰਚ ਕੀਤਾ ਸੀ ਕਿ ਜੀ ਸੰਤਾਂ ਦੀ ਫੋਟੋ ਲਾਈ ਜਾਵੇ। ਇਹ ਪਹਿਲਾਂ ਮਤਾ ਪਾਸ ਹੋ ਚੁੱਕਿਆ ਸੀ, ਮਤਾ ਵੀ ਬੜਾ ਔਖਾ ਪਾਸ ਕਰਾਇਆ ਸੀ। ਆ ਜਿਹੜੇ ਟੁੱਚ ਵਾਲੇ ਅੱਜ ਲੱਗੇ ਰਹਿੰਦੇ ਆ ਕਿ ਬਾਦਲ ਕਿਆਂ ਦੀ ਬੜੀ ਕੁਰਬਾਨੀ ਹੈ ਜੀ, ਬਾਬਾ ਧੁੰਮਾ ਕਹਿੰਦਾ ਉਹਨਾਂ ਨੇ ਯਾਦਗਾਰ ਬਣਾਤੀ, ਉਹਨੇ ਫੋਟੋ ਲਾਤੀ। ਇਹਨਾਂ ਤੋਂ ਤਾਂ ਮਤਾ ਪਵਾਉਣਾ ਹੀ ਔਖਾ ਹੋ ਜਾਂਦਾ ਸੀ। ਪਹਿਲਾਂ ਮਤਾ ਪਵਾਉਣਾ, ਫਿਰ ਪਹਿਲਾਂ ਸ਼ਹੀਦ ਕਰਾਰ ਦਿਵਾਉਣ ਤੇ ਹੀ ਪਹਿਲਾਂ ਤਾਂ ਲੜਾਈ ਚੱਲਦੀ ਰਹੀ। ਟਕਸਾਲ ਵਾਲੇ ਕਹਿੰਦੇ ਸੀ ਗੋਲੀ ਮਾਰਾਂਗੇ ਜਿਹੜਾ ਇਹਨੂੰ ਕਹੂਗਾ ਸ਼ਹੀਦ ਬਾਬੇ ਜਰਨੈਲ ਸਿੰਘ।
ਬੜਿਆਂ ਦੀ ਬੇਇੱਜ਼ਤੀ ਕੀਤੀ, ਬੜਿਆਂ ਦੀ ਮਿੱਟੀ ਪੱਟੀ, ਬੜਿਆਂ ਦੀਆਂ ਧੀਆਂ ਭੈਣਾਂ ਇਹਨਾਂ ਨੇ ਨੋਲੀਆਂ। ਅਖੀਰ ਉਹ ਜਦੋਂ ਦੇਖਿਆ ਇੱਥੇ 2003-4 ਦੇ ਵਿੱਚ, 1999 ਵਿੱਚ ਪਹਿਲੀ ਵਾਰ ਅਰਦਾਸ ਹੋਈ, 2000 ਵਿੱਚ ਹੋਈ, ਗਿਣਤੀ ਦੇ ਸਿੰਘ ਹੁੰਦੇ ਸੀ। ਹੁਣ ਜਿੰਨਾ ਮਰਜ਼ੀ ਜਵਲੀਆਂ ਮਾਰੀ ਜਾਓ ਜੀ ਅਸੀਂ ਕੀਤੀ ਆ। ਅਸਲ ਵਿੱਚ ਤਾਂ ਮੈਨੂੰ ਲੱਗਦਾ ਭਾਈ ਨਰਾਇਣ ਸਿੰਘ ਚੌੜਾ, ਭਾਈ ਦਲਜੀਤ ਸਿੰਘ ਬਿੱਟੂ ਗਰੁੱਪ ਤੇ ਦਲ ਖਾਲਸਾ ਵਾਲੇ, ਅਸੀਂ ਮਸਾ ਇੱਥੇ ਪੂਰਾ ਜ਼ੋਰ ਲਾ ਕੇ 12-13 ਕੁ ਬੰਦੇ ਹੁੰਦੇ ਸੀ। ਐਵੇਂ ਆਪਦੇ ਆਪ ਨੂੰ ਜੇ ਅਸੀਂ ਫੁਕਰੀਆਂ ਮਾਰੀਏ ਵੀ ਅਸੀਂ 200 ਬੰਦਾ ਇਕੱਠਾ ਕਰ, ਨਹੀਂ ਸੀ ਕੀ ਗੱਲ ਹੁੰਦੀ। ਹੌਲੀ ਹੌਲੀ ਜਦੋਂ ਬਾਬਾ ਜਰਨੈਲ ਸਿੰਘ ਦਾ ਜਿਹੜਾ ਮੁੰਡਾ ਈਸ਼ਰ ਸਿੰਘ, ਉਹ ਵਿੱਚ ਮੰਨਿਆ ਗੱਲ ਦੇ, ਹੋਰ ਕਈ ਗੱਲਾਂ ਵਾਪਰੀਆਂ, ਬਦੰਤੀ ਦਾ ਬੜਾ ਵੱਡਾ ਰੋਲ ਆ। ਫਿਰ ਜਦੋਂ ਇਹਨਾਂ ਦੀ ਵਾਹ ਹੀ ਨਹੀਂ ਚੱਲੀ ਕੋਈ, ਫਿਰ ਇਹ ਵਿੱਚ ਇਨਵੋਲਵ ਹੋ ਗਏ ਵੀ ਹਾਂ ਜੀ ਚਲੋ ਠੀਕ ਆ ਮੰਜੀ ਸਾਹਿਬ ਪ੍ਰੋਗਰਾਮ ਕਰਾਂਗੇ, ਸੰਤਾਂ ਨੂੰ ਸ਼ਹੀਦ ਕਰਾਰ ਦੇ ਲੈਂਦੇ ਆ। 2003 ਦੀ ਗੱਲ ਆ ਸ਼ਾਇਦ। ਉਸ ਵਾਰ ਮੈਨੂੰ ਪਤਾ ਨਹੀਂ ਸੀਗਾ, ਮੈਂ ਇੱਥੋਂ ਅੰਮ੍ਰਿਤਸਰੋਂ ਆਪਦੀ ਤਿਆਰੀ ਲਈ ਪਿੰਡੋਂ ਜਿਹੜੀ ਸੰਗਤ ਲੈਣ ਗਿਆ ਬੱਸਾਂ 'ਚ ਭਰ ਕੇ, ਇੱਥੇ ਜਦੋਂ ਦੇਖਿਆ ਸਟੇਜ ਤੇ ਅਭਿਆਸੀ ਚੜਿਆ ਬੈਠਾ, ਅਜੈਬ ਸਿੰਘ ਅਭਿਆਸੀ, ਮੈਨੂੰ ਉਹ ਜ਼ਹਿਰ ਵਰਗਾ ਲੱਗੇ ਵੀ ਇਹ ਤਾਂ ਉਹ ਨੇ ਜਿਹੜੇ ਕਹਿੰਦੇ ਸੰਤ ਸ਼ਹੀਦ ਨਹੀਂ ਹੋਏ, ਸੰਤ ਜਿਉਂਦੇ ਆ। ਮੈਂ ਸਟੇਜ ਤੇ ਉਹਦੇ ਨਾਲ ਔਖਾ ਜਿਹਾ ਹੋਈ ਜਾਂ ਮੈਂ ਉਹ ਫਿਰ ਤੇ ਹੱਸੇ ਵੀ ਹੁਣ ਆਪਣੀ ਸਹਿਮਤੀ ਹੋ ਗਈ ਆ। ਹੁਣ ਉਹ ਸਾਰੇ ਦੇ ਸਾਰੇ ਜਿਹੜੇ ਸਾਨੂੰ ਗਾਲਾਂ ਕੱਢਦੇ ਰਹੇ ਆ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਹਿੰਦੇ ਆ, ਹੁਣ ਉਹ ਫੇਰ ਹੀਰੋ ਆ। ਦੱਸੋ ਇਹ ਉਦੋਂ ਵੀ ਸੱਚੇ ਸੀ ਜਦੋਂ ਇਹ ਕਹਿੰਦੇ ਸੀ ਸੰਤ ਜਿਉਂਦੇ ਆ, ਇਹ ਹੁਣ ਵੀ ਸੱਚੇ ਇਹੀ ਨੇ ਜਦੋਂ ਕਹਿੰਦੇ ਆ ਜੀ ਹੁਣ ਤਾਂ ਸੰਤ ਸ਼ਹੀਦ ਅਸੀਂ ਕਹਿਤਾ ਨਾ। ਫਿਰ ਇਹਨਾਂ ਦੀ ਮਰਜ਼ੀ ਆ, ਜਦੋਂ ਸੰਤਾਂ ਨੂੰ ਜੀ ਕਰੂ ਇਹ ਸ਼ਹੀਦ ਕਹਿਣਗੇ, ਜਦੋਂ ਜੀ ਕਰੂ, ਇਤਿਹਾਸ ਨੂੰ ਨਹੀਂ। ਸੋ ਬਾਬਾ ਧੁੰਮਾ ਜੀ ਕਹਿੰਦੇ ਆ ਜੀ ਫੋਟੋ ਮੈਂ ਲਵਾਈ, ਨਹੀਂ ਭਾਈ ਫੋਟੋ ਬਾਬੇ ਧੁੰਮੇ ਨੇ ਬਿਲਕੁਲ ਨਹੀਂ ਲਵਾਈ। ਬਾਬੇ ਧੁੰਮੇ ਦਾ ਵੀ ਯੋਗਦਾਨ ਹੈ, ਪਰ ਹਜ਼ਾਰਾਂ ਹੋਰ ਬੜੇ ਕੌਮ ਨੂੰ ਪਿਆਰ ਕਰਨ ਵਾਲੇ ਸੀ ਜਿਹੜੇ ਉਦੋਂ ਫੋਟੋਆਂ ਚੱਕ ਕੇ ਤੁਰੇ ਨੇ। ਉਹ ਤਾਂ ਗੱਲ ਮੈਂ ਤੁਹਾਨੂੰ ਦੱਸਦੀ, ਉਹ ਗੱਲ ਤਾਂ ਦੱਸ ਰਿਹਾ ਕਿਉਂਕਿ ਜੇ ਕਿਤੇ ਉਸੇ ਦਿਨ ਦੀ ਉਹ ਬਣਾ ਲੈਂਦੇ ਨਾ ਘਟਨਾ ਪੁਲਿਸ ਵਾਲੇ, ਉਹ ਅਗਲੇ ਦਿਨ ਦੀ ਬਣਾਈ ਉਹਨਾਂ ਨੇ, ਪਤਾ ਨਹੀਂ ਉਹਨਾਂ ਦੇ ਕਿਵੇਂ ਗਲਤੀ ਉਹਨਾਂ ਤੋਂ ਹੋ ਗਈ। ਜੇ ਕਿਤੇ ਉਸ ਦਿਨ ਦੀ ਬਣਾ ਲੈਂਦੇ ਮੇਰਾ ਕੰਮ ਸੌਖਾ ਹੋ ਜਾਣਾ ਸੀਗਾ। ਮੈਂ ਪਹਿਲੀ ਪੇਸ਼ੀ ਤੇ ਹੀ ਕਹਿ ਦੇਣਾ ਸੀ ਉਹਨੂੰ, ਵਕੀਲ ਨੂੰ, ਜੱਜ ਨੂੰ, ਵੀ ਆਹ ਲਓ ਜੀ ਮੈਂ ਤਾਂ ਉਸ ਦਿਨ ਅੰਮ੍ਰਿਤਸਰ ਦੇ ਵਿੱਚ, ਆ ਦੇਖੋ ਮੇਰੀਆਂ ਫੋਟੋਆਂ ਵੀਡੀਓ ਅਖਬਾਰਾਂ ਤੇ, ਮੈਂ ਉੱਥੇ ਸੀਗਾ। ਤੇ ਉਸ ਦਿਨ ਦਾ ਤਾਂ ਚੰਗੀ ਤਰ੍ਹਾਂ ਮੈਂ ਤਾਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ। ਫਿਰ ਇੱਕ ਦਿਨ ਐਲਾਨ ਕਰਤਾ ਵੀ ਇੰਨੀ ਤਰੀਕ ਤੱਕ ਜੇ ਫੋਟੋ ਨਾ ਲਾਈ ਤਾਂ ਅਸੀਂ ਆਪ ਲਾਵਾਂਗੇ। ਉਹ ਜਦੋਂ ਤਿਆਰੀਆਂ ਦੇਖੀਆਂ, ਮੱਕੜ ਆਪਦੀ ਭੱਜਾ ਫਿਰੇ, ਕਦੇ ਸੁਖਬੀਰ ਨੂੰ, ਇੱਥੇ ਇੰਨਾ ਰੌਲਾ ਗੋਲਾ ਪੈ ਗਿਆ। ਫਿਰ ਬਾਬੇ ਨੂੰ ਅੱਧੀ ਰਾਤ ਨੂੰ ਚੱਕ ਕੇ ਲਿਆਇਆ, ਫੜ ਕੇ ਇਹਨਾਂ ਨੇ ਉਹ ਫੋਟੋ ਦੇ ਬਾਰੇ ਭਾਈ ਮੋਹਕਮ ਸਿੰਘ ਸਮੇਤ ਅਸੀਂ ਸਾਰੇ ਜਾਣੇ ਸੋਚਦੇ ਹੁੰਦੇ ਸੀਗੇ ਕਿ ਬਾਬਾ ਜੀ ਦੀ ਫੋਟੋ ਓਨੀ ਵਧੀਆ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਹੈ। ਸੋ ਜਿਹੜੇ ਬੰਦੇ ਦਬਾਅ ਪਾਉਂਦੇ ਰਹੇ, ਜਿਹੜੇ ਬੰਦੇ ਨੰਗੇ ਧੜ ਲੜਨ ਤੋਂ ਆਉਂਦੇ ਸੀ, ਉਹਨਾਂ ਦੀ ਗੱਲ ਨਹੀਂ। ਬਾਬਾ ਜੀ ਨੇ ਐਂ ਕਰਤਾ, ਬਾਬਾ ਜੀ ਨੇ ਉਹ ਕਰਤਾ, ਬਾਬਾ ਜੀ ਹੋਈ 16 ਕਲਾ ਸੰਪੂਰਨ ਬਣਾਏ ਫਿਰਦੇ। ਠੀਕ ਆ ਕਿ ਇੱਕ ਟਕਸਾਲ ਦੇ ਮੁਖੀ ਆ, ਠੀਕ ਆ ਕਿ ਉਹਨਾਂ ਨੇ ਵੀ ਕਾਫੀ ਕੰਮ ਕੀਤੇ ਹੋਣੇ ਆ, ਪਰ ਸਾਰੀ ਕੌਮ ਦੇ ਕੀਤੇ ਹੋਏ ਕੰਮਾਂ ਤੇ ਐਵੇਂ ਬਾਬਾ ਜੀ ਦੀ ਮੋਹਰ ਨਹੀਂ ਲੱਗਣੀ ਚਾਹੀਦੀ। ਖੈਰ ਜਿਹੜੀ ਗੱਲ ਮੈਂ ਕਰ ਰਿਹਾ ਕਿ ਇਸ ਮੌਕੇ ਇਕੱਲੇ ਦਮਦਮੀ ਟਕਸਾਲ ਵਾਲੇ ਬਾਬੇ ਧੁੰਮੇ ਦੀ ਗੱਲ ਨਹੀਂ, ਬਹੁਤ ਸਾਰੇ ਸਾਡੇ ਸੰਘਰਸ਼ ਦੇ ਸਾਥੀ, ਬਹੁਤ ਸਾਰੇ ਹੋਰ ਭੈਣ ਭਰਾ, ਪਤਾ ਨਹੀਂ ਕੀ ਭਾਣਾ ਵਾਪਰ ਰਿਹਾ ਹੈ, ਪਰ ਚੰਗਾ ਹੀ ਹੈ ਜੋ ਹੈ ਸਤਿਗੁਰੂ ਦਾ ਭਾਣਾ ਹੈ। ਅੱਜ ਕੱਲ ਉਹਨਾਂ ਨੂੰ ਤਾਪ ਚੜਿਆ ਹੋਇਆ, ਬੁਖਾਰ ਚੜਿਆ ਹੋਇਆ, ਬਿਮਾਰੀ ਪਈ ਹੋਈ ਆ ਕਿ ਖਾੜਕੂ ਲਹਿਰ ਦੇ ਨੁਕਸ ਗਣਾਉਣੇ ਆ, ਖਾਲਿਸਤਾਨ ਦੇ ਸੰਘਰਸ਼ ਦੇ ਉਲਟ ਮਾਹੌਲ ਸਿਰਜਣਾ। ਕੋਈ ਕਹਿੰਦਾ ਖਾੜਕੂਆਂ ਨੇ ਆਹ ਗਲਤ ਕੀਤਾ, ਉਹ ਗਲਤ ਕੀਤਾ, ਇਸ ਕਰਕੇ ਜੀ ਖਾੜਕੂ ਲਹਿਰ ਗਲਤ ਆ। ਅਸਲੀ ਮਕਸਦ ਇਹ ਆ ਕਿ ਕਿਤੇ ਗਾਹਾਂ ਨਾ ਕੰਮ ਚੱਲ ਪਵੇ। ਇਹ ਤਾਂ ਫਿਰ ਭਾਰਤ ਸਰਕਾਰ ਦੀ ਸੇਵਾ ਹੋਈ। ਮੰਨ ਲਈ ਗੱਲ ਕਿ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਗੜਬੜ ਹੋ ਗਈ ਹੋਣੀ ਹੈ, ਪਰ ਕਦੇ ਕਿਸੇ ਸਿੱਖ ਨੇ ਇਹ ਥੋੜੀ ਕਿਹਾ ਸੀ ਵੀ ਅੱਜ ਤੋਂ ਬਾਅਦ ਕੰਮ ਹੀ ਨਹੀਂ ਚੱਲਣਾ। ਜੇ ਇਹ ਨਾ ਕੰਮ ਚੱਲਦਾ, ਨਾ ਰਿਆਸਤਾਂ ਬਣਦੀਆਂ, ਨਾ ਮਿਸਲਾਂ ਬਣਦੀਆਂ, ਨਾ ਸਿੱਖਾਂ ਦੇ ਰਾਜ ਕਾਇਮ ਹੁੰਦੇ। ਗਲਤੀਆਂ ਸਿੱਖਣ ਲਈ ਹੁੰਦੀਆਂ ਨੇ, ਜੇ ਕਿਸੇ ਨੂੰ ਲੱਗਦਾ ਕਿ ਗਲਤੀ ਕਰ ਲਈ ਸੀ। ਬਾਕੀ ਕੋਈ ਗੱਲ ਨਹੀਂ, ਜਿਨ੍ਹਾਂ ਨੂੰ ਇਹ ਲੱਗਦਾ, ਜਿਨ੍ਹਾਂ ਨੂੰ ਅੱਜ ਕੱਲ੍ਹ ਪੂਛ ਚੱਕੀ ਹੋਈ ਆ ਵੀ ਜੀ ਹਿੰਸਾ ਬੜੀ ਮਾੜੀ ਹੈ, ਕੋਈ ਗੱਲ ਨਹੀਂ, ਜਦੋਂ ਗਲ 'ਚ ਟਾਇਰ ਪੈਣ ਲੱਗਿਆ ਨਾ ਉਦੋਂ ਆਪੇ ਚੇਤੇ ਆ ਜਾਊਗਾ ਵੀ ਕਿਹੜਾ ਸਹੀ ਸੀ ਤੇ ਕਿਹੜਾ ਗਲਤ ਸੀ। ਮਰਾਂਗੇ ਤਾਂ ਅਸੀਂ ਵੀ, ਪਰ ਸਾਨੂੰ ਘੱਟੋ ਘੱਟ ਮਰਨ ਵੇਲੇ ਕੋਈ ਮਲਾਲ ਨਹੀਂ ਹੋਊਗਾ ਕਿ ਇਸ ਕੁੱਤੇ ਇੰਡੀਆ ਦੇ ਖਿਲਾਫ ਠੋਕ ਵਜਾ ਕੇ ਲੜੇ ਆ, ਬੋਲੇ ਆ। ਜਿੰਨੀ ਸੱਚੇ ਪਾਤਸ਼ਾਹ ਨੇ ਸਮਤ ਬਖਸ਼ੀ ਸੀ, ਜੁਰਤ ਬਖਸ਼ੀ ਸੀ, ਇੱਕ ਇੱਕ ਕਣ ਕੌਮ ਦੇ ਲੇਖੇ ਲਾਇਆ, ਕਦੇ ਕੌਮ ਦੇ ਹਿੱਤਾਂ ਦੇ ਉਲਟ ਨਹੀਂ ਚੱਲੇ। ਤੇ ਜਿਹੜੇ ਕੌਮ ਦੇ ਨਾਲ ਗਦਾਰੀ ਕਰਕੇ ਭਾਰਤ ਮਾਤਾ ਨੂੰ ਮਜ਼ਬੂਤ ਕਰਦੇ ਆ ਤੇ ਸਮਝਦੇ ਅਸੀਂ ਬੜੇ ਸਿਆਣੇ ਆ, ਕਾਹਨੂੰ ਪਤਾ ਲੱਗਣਾ ਕਿਸੇ ਨੂੰ, ਸਭ ਪਤਾ ਲੱਗ ਜਾਂਦਾ ਹੁੰਦਾ ਕਿ ਕੀ ਕਹਾਣੀ। ਸੋ ਟੇਢੇ ਮੇਢੇ ਢੰਗ ਨਾਲ ਇਹ ਕਹਿਣਾ ਕਿ ਟੈਰਰਿਜ਼ਮ ਮਾੜਾ ਹੁੰਦਾ ਹੈ, ਵੱਖਵਾਦ ਮਾੜਾ ਹੁੰਦਾ ਹੈ, ਇਹ ਗੱਲਾਂ ਨਹੀਂ ਚੱਲਦੀਆਂ ਹੁੰਦੀਆਂ। ਸੱਚਾਈ ਸਭ ਨੂੰ ਪਤਾ ਲੱਗ ਜਾਂਦਾ ਹੁੰਦਾ। ਅਸੀਂ ਤਾਂ ਸਪਸ਼ਟ ਤੌਰ ਦੇ ਉੱਤੇ
ਕਹਿੰਦੇ ਆ ਕਿ ਸਿੱਖ ਕੌਮ ਦਾ ਆਪਣਾ ਆਜ਼ਾਦ ਘਰ ਬਣਾਏ ਬਗੈਰ ਕੋਈ ਗੁਜ਼ਾਰਾ ਨਹੀਂ। ਇਸ ਦਾ ਨਾਂ ਲੈ ਕੇ, ਮਤਲਬ ਜਿਵੇਂ ਬਾਬਾ ਜਰਨੈਲ ਸਿੰਘ ਕਹਿੰਦੇ ਹੁੰਦੇ ਸੀ, ਸ਼ਹੀਦਾਂ ਦੇ ਡੁੱਲੇ ਖੂਨ ਦਾ ਵਾਸਤਾ ਪਾ ਕੇ ਕੇਸਰੀ ਨਿਸ਼ਾਨ ਸਾਹਿਬ ਦੀ ਦੁਰਵਰਤੋਂ ਕਰਕੇ ਜਿਹੜਾ ਆਪਣਾ ਸਵਾਰਥ ਸਿੱਧ ਕਰਨਾ ਚਾਹੁੰਦਾ ਖਾਲਸਾ ਜੀ, ਉਹਨੂੰ ਪਛਾਣ ਲਿਓ। ਸੋ ਅੱਜ ਵੀ ਸਿੱਖ ਸੰਘਰਸ਼ ਦਾ ਪਹਿਲਾਂ ਝੰਡਾ ਚੱਕ ਲੈਣਾ ਖਾਲਿਸਤਾਨ ਦਾ, ਮੁੜ ਕੇ ਭਾਰਤ ਮਾਤਾ ਕੀ ਜੈ ਕਹਿ ਕੇ ਉਧਰ ਨੂੰ ਤੁਰ ਪੈਣਾ। ਇਹ ਠੀਕ ਆ ਕਿ ਕੋਈ ਡਰਦਾ ਜਗਦਾ ਬੋਲਦਾ ਨਹੀਂ ਹੁੰਦਾ, ਪਰ ਪਤਾ ਤਾਂ ਸਭ ਨੂੰ ਹੀ ਹੁੰਦਾ, ਪਤਾ ਸਭ ਨੂੰ ਹੁੰਦਾ ਵੀ ਕਿਹੜਾ ਕਿੱਥੇ ਖੜਾ। ਖੈਰ ਗੱਲ ਹੁਣ ਇਹ ਹੈ ਕਿ ਸਾਡੀ ਕੌਮ ਦੇ ਵਿੱਚ ਜਿਹੜੀ ਇਹ ਆ ਰਹੀ ਹੈ ਨਾ ਬਿਮਾਰੀ, ਇਹਦੇ ਤੋਂ ਬਾਹਲਾ ਚਿੰਤਤ ਹੋਣ ਦੀ ਲੋੜ ਨਹੀਂ ਹੈ। ਪਛਾਣ ਹੋ ਜਾਣੀ ਚਾਹੀਦੀ ਹੈ। ਕੋਈ ਕਿੱਡੇ ਵੀ ਵੱਡੇ ਮਰਾਤਬੇ ਵਾਲਾ ਹੋਵੇ, ਕਿੱਡਾ ਵੀ ਸਤਿਕਾਰਤ ਹੋਵੇ, ਜਦੋਂ ਆਪਦਾ ਟਰੈਕ ਚੇਂਜ ਕਰਦਾ ਹੈ ਤਾਂ ਉਹਨੂੰ ਗਾਲ ਨਾ ਕੱਢੋ, ਉਹਨੂੰ ਮਾੜਾ ਨਾ ਬੋਲੋ, ਪਰ ਚੇਤੇ ਜ਼ਰੂਰ ਰੱਖੋ ਕਿ ਇਹ ਬੰਦਾ ਅੱਜ ਖਾਲਸੇ ਦੀ ਚੜ੍ਹਦੀ ਕਲਾ ਭਾਰਤ ਮਾਤਾ ਦੇ ਪੈਰਾਂ 'ਚੋਂ ਦੇਖ ਰਿਹਾ, ਜਿਵੇਂ ਬਾਬਾ ਧੁੰਮਾ ਜੀ ਦੇਖਦੇ ਨੇ। ਕਈ ਹੋਰ ਵੀ ਨੇ ਜਿਨ੍ਹਾਂ ਨੂੰ ਇਹ ਨਵਾਂ ਹੁਣ ਭਾਰਤ ਮਾਤਾ ਚੜ੍ਹੀ ਹੈ, ਪਰ ਕੁਝ ਗੱਲਾਂ ਹੋਰ ਨੇ ਜਿਹੜੀਆਂ ਕਰਨ ਵਾਲੀਆਂ ਨੇ। ਸਮਾਂ ਘੱਟ ਹੈ। ਇੱਕ ਤਾਂ ਇਹ ਹੈ ਬਈ ਦੁਆਬੇ ਦੇ ਵਿੱਚ ਇੱਕ ਨਵੀਂ ਤਰ੍ਹਾਂ ਦਾ ਵਿਚਾਰ ਕਈ ਸਾਲਾਂ ਤੋਂ ਚੱਲ ਰਿਹਾ। ਮਾਨ ਦਲ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੋਈ ਪ੍ਰੋਗਰਾਮ ਕੀਤਾ 13 ਜੂਨ ਨੂੰ, ਜਿੱਥੇ ਉਹਨਾਂ ਨੇ ਕਿਤੇ ਰਵਿਦਾਸ ਮਹਾਰਾਜ ਜੀ ਦੀ ਦਸਤਾਰ ਵਾਲੀ ਫੋਟੋ ਲਾਤੀ। ਉਹਦਾ ਬੜਾ ਰੌਲਾ ਪਾਈ ਫਿਰਦੇ ਆ, ਕਹਿੰਦੇ ਬਾਬੇ ਦੇ ਪੱਗ ਕਿਉਂ ਬੰਨਤੀ। ਪੱਗ ਲਾਉਣ ਤੇ ਪਿੱਟਣ ਵਾਲੇ ਤਾਂ ਦੇਖਿਆ, ਇਹ ਪੱਗ ਬੰਨਣ ਤੇ ਚੀਕਾਂ ਮਾਰੀ ਜਾਂਦੇ ਆ। ਫੇਰ ਕਹਿੰਦੇ ਜੀ ਉਹਨੂੰ ਗੁਰੂ ਨਹੀਂ ਕਹਿੰਦੇ। ਭਾਈ ਭਗਤ ਰਵਿਦਾਸ ਜੀ ਦੀ ਬਾਣੀ ਅੱਖਰ ਸੁਣਦੇ ਆਏ ਆ ਤੇ ਇਹੀ ਕਹਿਣਾ। ਇਸੇ ਤਰੀਕੇ ਨਾਲ ਹੋਰ ਕਈ ਜ਼ਰੂਰੀ ਨੁਕਤੇ ਨੇ ਜਿਨ੍ਹਾਂ ਤੇ ਗੱਲ ਕਰਨੀ ਬਣਦੀ ਹੈ। ਕੱਲ ਕਰਾਂਗੇ। ਇੱਥੇ ਸਮਾਪਤੀ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।